ਸਮੁੱਚੇ ਤੌਰ ਤੇ ਇੱਕ ਦੋ ਵਿਸ਼ੇਸ਼ ਪ੍ਰਦਰਸ਼ਨੀਆਂ ਲਾਈਆਂ ਜਾ ਰਹੀਆਂ ਹਨ ਜੀ। ਸ਼ਹੀਦਾਂ ਦੀਆਂ। ਪਹਿਲੀ ਪ੍ਰਦਰਸ਼ਨੀ ਕਰੀਬ 1000 ਫੋਟੋ ਹੈ, ਜਿਹੜੇ ਸਿੰਘ ਉਸ ਘੱਲੂਘਾਰੇ ਦੇ ਵਿੱਚ ਹਿੰਦ ਸਰਕਾਰ ਵਿਰੁੱਧ ਜੂਝਦੇ ਸ਼ਹੀਦੀਆਂ ਪਾ ਗਏ। ਜਿਹੜੀ ਸ਼ਹੀਦੀ ਗੈਲਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਣੀ ਹੈ, ਉਹੀ ਸੇਮ ਫੋਟੋਆਂ ਇੱਥੇ ਪ੍ਰਦਰਸ਼ਨੀ ਰੂਪ ਦੇ ਵਿੱਚ ਲੱਗਣਗੀਆਂ। ਅਤੇ ਨਾਲ ਹੀ ਇੱਕ ਹੋਰ ਵੱਡੀ ਪ੍ਰਦਰਸ਼ਨੀ ਵੀ ਲੱਗੇਗੀ, ਜਿਹੜੀ ਸਾਰੀ ਇਸ ਦੁਖਾਂਤ ਨੂੰ, ਇਸ ਘੱਲੂਘਾਰੇ ਨੂੰ ਦ੍ਰਿਸ਼ਟਮਾਨ ਕਰੇਗੀ, ਤਾਂ ਕਿ ਜਿਹੜੇ ਬੱਚੇ ਉੱਥੇ ਜਾ ਕੇ ਜਦੋਂ ਇਹ ਆਪਣੇ ਸ਼ਹੀਦਾਂ ਵੱਲ ਦੇਖਣ, ਜੋ ਆਪਣਾ ਇਤਿਹਾਸ ਹੈ ਉਹਨੂੰ ਵਾਚਣ, ਆ ਕੇ ਉਹਨੂੰ ਖੋਜਣ ਅਤੇ ਦੇਖਣ ਅਸੀਂ ਇਸ ਪੰਥ ਲਈ, ਆਪਣੇ ਪੰਥ ਲਈ, ਆਪਣੀਆਂ ਜੜ੍ਹਾਂ ਲਈ, ਆਪਣੇ ਇਸ ਘੱਲੂਘਾਰੇ ਲਈ ਕੀ ਕਰ ਸਕਦੇ ਹਾਂ। ਸੋ ਇਹ ਮੇਨ ਆਬਜੈਕਟਿਵ, ਮੇਨ ਮਨੋਰਥ ਇਸ ਸਮਾਗਮ ਦਾ ਇਹੀ ਹੈ, ਜਿੱਥੇ 40 ਸਾਲਾਂ ਦਾ ਵਰ੍ਹੇਗੰਢ ਉਹਨਾਂ ਸ਼ਹੀਦਾਂ ਨੂੰ ਯਾਦ ਕਰਨੀ ਹੈ, ਪਰ ਨਾਲ ਨਾਲ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਬਾਬਤ ਜਾਣਕਾਰ ਕਰਾਉਣਾ ਹੈ, ਉਹਨਾਂ ਨੂੰ ਜਾਣਕਾਰੀ ਦੇਣੀ ਹੈ ਵੀ ਇਹ ਕਿਹੋ ਜਿਹਾ ਭਾਣਾ ਆਪਣੇ ਨਾਲ ਕਿਉਂ ਵਾਪਰਿਆ, ਪਿੰਡ ਸਰਕਾਰ ਨੇ ਕਿਉਂ ਇੱਕੋ ਸਮੇਂ 35 ਗੁਰਧਾਮਾਂ ਤੇ ਚੜ੍ਹ ਕੇ ਫੌਜਾਂ ਟੈਂਕਾਂ ਨਾਲ ਹਮਲੇ ਕੀਤੇ, ਤੇ ਸਿੱਖਾਂ ਅੱਜ ਆਪਣੇ ਕੋਲ ਕੌਮਾਂਤਰੀ ਪੱਧਰ ਤੇ ਕਿਹੜੇ ਕਿਹੜੇ ਪਲੇਟਫਾਰਮ ਹਨ, ਕਿਹਨਾਂ ਪਲੇਟਫਾਰਮਾਂ ਰਾਹ ਆਪਾਂ ਆਪਣੀ ਗੱਲ, ਆਪਣੀ ਰਾਜ ਦੀ ਗੱਲ ਅੱਗੇ ਤੋਰ ਕੇ ਉਹਨਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰ ਸਕੀਏ। ਹਾਂਜੀ ਬਿਲਕੁਲ, ਜਿਵੇਂ ਭਾਈ ਸਾਹਿਬ ਕੁਲਜੀਤ ਸਿੰਘ ਨੇ ਵੀ ਜ਼ਿਕਰ ਕੀਤਾ ਸੀਗਾ ਵੀ ਭਾਵੇਂ ਉਹ ਕੋਈ ਵੀ ਸਰਕਾਰ ਸੀਗੀ, ਚਾਹੇ ਸੈਂਟਰ ਦੇ ਵਿੱਚ, ਕੇਂਦਰ ਸੀ, ਪਰ ਬਾਅਦ ਦੇ ਵਿੱਚ ਆਪਾਂ ਕਿਤਾਬਾਂ ਪੜ੍ਹੀਆਂ, ਆਗੂਆਂ ਦੇ ਹਵਾਲਿਆਂ ਦੇ ਨਾਲ ਵੀ ਆਪਾਂ ਸਾਰੀ ਹਿਸਟਰੀ ਜਾਣਦੇ ਹਾਂ ਵੀ ਕਿਵੇਂ ਕਿਵੇਂ ਧਰਨੇ ਲਾਉਂਦੇ ਰਹੇ। ਤਾਂ ਇੱਕ ਬੜੀ ਅਹਿਮ ਗੱਲ ਹੁੰਦੀ ਹੈ ਜਸਦੇਵ ਸਿੰਘ ਜੀ, ਵੀ ਜਦੋਂ ਵੀ ਕੋਈ ਕਾਰਜ ਹੁੰਦਾ ਹੈ ਅਜਿਹਾ ਕੌਮ ਦਾ, ਵੈਸੇ ਤਾਂ ਕੌਮ ਦੇ ਜਿਹੜੇ ਹਮਦਰਦੀ ਲੋਕ ਨੇ, ਸੰਗਤ ਹੈ ਜਿਹੜੀ, ਉਹ ਹਮਾ ਕੇ ਪਹੁੰਚ ਹੀ ਜਾਂਦੀ ਹੈ, ਚਾਹੇ ਉਹ ਕਿਤੇ ਵੀ ਰੱਖੇ ਹੋਣ, ਕਿਸੇ ਵੀ ਸੰਬੰਧ ਦੇ ਵਿੱਚ, ਚਾਹੇ ਉਹ ਸ਼ਹੀਦੀ ਸਮਾਗਮ ਹੋਣ, ਚਾਹੇ ਉਹ ਤੀਜੇ ਘੱਲੂਘਾਰੇ ਦੇ ਸੰਬੰਧੀ ਸਮਾਗਮ ਹੋਣ, ਚਾਹੇ ਹੋਰ। ਇਸ ਬਾਬਤ ਵੀ ਤੁਸੀਂ, ਇਹਨਾਂ ਸਮਾਗਮਾਂ ਦੇ ਬਾਬਤ ਵੀ ਜਾਣਕਾਰੀ ਦਿਓ ਥੋੜ੍ਹੀ ਜਿਹੀ, ਕਿ ਬੱਸਾਂ ਦਾ ਜਾਂ ਕਿਹੜੇ ਇਲਾਕਿਆਂ ਤੋਂ ਸੰਗਤਾਂ ਆ ਰਹੀਆਂ ਨੇ, ਤੇ ਉਹਨਾਂ ਦੀ ਟਰਾਂਸਪੋਰਟੇਸ਼ਨ ਦਾ ਜਿਹੜਾ ਕਾਰਜਭਾਰ ਆ ਉਹ ਕਿਵੇਂ ਵੰਡਿਆ ਗਿਆ। ਇੱਕ ਆਪਣੀ ਪੰਥ ਦੇ ਵਿੱਚ ਬਹੁਤ ਖੂਬਸੂਰਤ ਗੱਲ ਹੈ ਵੀ ਜਦੋਂ ਵੀ ਸ਼ਹੀਦਾਂ ਦੀ ਗੱਲ ਤੁਰਦੀ ਹੈ, ਸੰਗਤਾਂ ਆਪ ਮੁਹਾਰੇ ਹੋ ਕੇ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਜਿੱਥੇ ਆਪਣੇ ਵਲਵਲੇ ਸਾਂਝੇ ਕਰਦੇ ਹਨ, ਉੱਥੇ ਨਾਲ ਹੀ ਸ਼ਹੀਦਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਇਸ ਸੰਬੰਧ ਦੇ ਵਿੱਚ ਇੱਕ ਬੱਸ ਟਲਹਿਰੀ ਤੋਂ, ਦੋ ਬੱਸਾਂ ਟਲਹਿਰੀ ਤੋਂ ਆ ਰਹੀਆਂ ਹਨ, ਫਰੈਜ਼ਨੋ ਤੋਂ ਵੀ 2 ਬੱਸਾਂ ਚੱਲ ਰਹੀਆਂ ਹਨ, ਫਿਰ ਮੋਡੈਸਟੋ ਤੋਂ ਗੁਰਦੁਆਰਾ ਸਾਹਿਬ ਤੋਂ ਉੱਥੋਂ ਵੀ 2 ਬੱਸਾਂ ਆ ਰਹੀਆਂ ਹਨ, ਫਿਰ ਪੰਟੀਕਾ ਗੁਰਦੁਆਰਾ ਸਾਹਿਬ, ਟ੍ਰੇਸੀ ਗੁਰਦੁਆਰਾ ਸਾਹਿਬ, ਸਟਾਕਟਨ ਗੁਰਦੁਆਰਾ ਸਾਹਿਬ, ਯੂਬਾ ਸਿਟੀ ਗੁਰਦੁਆਰਾ ਸਾਹਿਬ ਤੇ ਬਰਾੜਸ਼ਾਹ ਗੁਰਦੁਆਰਾ ਸਾਹਿਬ, ਇੱਥੋਂ ਸਾਰੀਆਂ ਬੱਸਾਂ ਚੱਲ ਰਹੀਆਂ ਹਨ। ਫਰੀਮੌਂਟ ਤੋਂ 4 ਬੱਸਾਂ 9 ਵਜੇ ਚੱਲਣਗੀਆਂ, ਤੇ ਐਲਸਬਰਾਂਟੇ ਗੁਰਦੁਆਰਾ ਸਾਹਿਬ ਤੋਂ ਵੀ ਬੱਸ ਹੋਈ ਹੈ, ਉੱਥੋਂ ਵੀ ਬੱਸ ਚੱਲੇਗੀ। ਸੋ ਤਕਰੀਬਨ ਹਰੇਕ ਗੁਰਦੁਆਰਾ ਸਾਹਿਬ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸੋ ਆਪ ਜੀ ਦੇ ਜ਼ਰੀਏ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ, ਜੇਕਰ ਆਪ ਜੀ ਟ੍ਰੈਫਿਕ ਦੀ ਵਜ੍ਹਾ ਨਾਲ ਜਾਂ ਕਿਸੇ ਹੋਰ ਕਾਰਨਾਂ ਕਰਕੇ ਆਪਣੇ ਵਾਹਨਾਂ ਤੇ ਨਹੀਂ ਆ ਸਕਦੇ, ਤਾਂ ਆਪ ਜ਼ਰੂਰ ਇਹਨਾਂ ਬੱਸਾਂ ਦੀਆਂ ਸੇਵਾਵਾਂ ਜ਼ਰੂਰ ਲਿਓ, ਆਪਣੇ ਨਾਂ ਲਿਖਾ ਕੇ, ਪ੍ਰਬੰਧ ਕਰਕੇ, ਕੇਸਰੀ ਦਮਾਲੇ, ਕੇਸਰੀ ਦੁਪੱਟੇ ਸਜਾ ਕੇ ਆਪ ਸਾਰੇ ਹਮਾ ਕੇ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚੋ। ਦੂਸਰਾ ਤਰੀਕਾ ਆਉਣ ਦਾ, ਬਾਟ ਵੀ ਚੱਲਦੀ ਹੈ। ਬਾਟ ਦੇ ਨਾਲ ਬਿਲਕੁਲ ਜਿੱਥੇ ਸਿਵਿਕ ਸੈਂਟਰ ਸਟੇਸ਼ਨ ਹੈ, ਉੱਥੇ ਉਤਰ ਕੇ ਉੱਥੋਂ ਬਾਹਰ ਨਿਕਲਦਾ ਹੀ ਇਹ ਸਿਵਿਕ ਸੈਂਟਰ ਪਾਰਕ ਹੈ, ਜਿੱਥੇ ਆਪਣਾ ਸਾਰਾ ਸਮਾਗਮ ਹੋਣਾ ਹੈ, ਤੇ ਇੱਥੋਂ ਹੀ ਬਾਟ ਦੀ ਵਾਪਸੀ ਹੈ। ਸੋ ਤੁਸੀਂ ਡਬਲਿਨ, ਪਲੈਜ਼ੈਂਟਨ, ਜਿਹੜੀ ਮਰਜ਼ੀ ਬਾਟ ਲਾਈਨ ਫੜ ਕੇ ਤੁਸੀਂ ਬਾਟਰਾ ਵੀ ਪਹੁੰਚ ਸਕਦੇ ਹੋ। ਤੀਸਰਾ, ਜਿਹੜੀਆਂ ਕਾਰਾਂ ਦੀ ਪਾਰਕਿੰਗ ਵੀ ਬਹੁਤ ਇਸ ਵਾਰੀ ਸੁਖਾਲੀ ਹੈ। ਸਿਵਿਕ ਸੈਂਟਰ ਦੇ ਥੱਲੇ ਇੱਕ ਵੱਡਾ ਪਾਰਕਿੰਗ ਕੰਪਲੈਕਸ ਬਣਾਇਆ ਹੋਇਆ, ਸੋ ਆਪ ਉੱਥੇ ਕਾਰਾਂ ਪਾਰਕ ਕਰ ਸਕਦੇ ਹੋ ਅੰਡਰਗਰਾਊਂਡ ਪਾਰਕਿੰਗ ਦੇ ਵਿੱਚ। ਸੋ 3 ਤਰੀਕਿਆਂ ਨਾਲ ਹੀ ਪਹੁੰਚਿਆ ਜਾ ਸਕਦਾ ਹੈ, ਬੱਸਾਂ ਨਾਲ, ਬਾਟ ਨਾਲ, ਕਾਰ ਨਾਲ। ਸੋ ਸੰਗਤਾਂ ਥਰੂ ਅਸੀਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਜੇ ਕਿਸੇ ਨੂੰ ਹੋਰ ਵੀ ਕੋਈ ਪ੍ਰਸ਼ਨ ਹੋਵੇ, ਸਵਾਲ ਹੋਵੇ, ਸਾਥ ਪਹੁੰਚ ਕਰ ਸਕਦੇ ਹਨ, ਪਰ ਪਹੁੰਚਣਾ ਬਹੁਤ ਸੌਖਾ ਹੈ ਹੁਣ, ਇਹਨਾਂ ਸਾਰੇ ਜਿਹੜੇ ਟਰਾਂਸਪੋਰਟ ਦੇ ਪ੍ਰਬੰਧ ਹੋ ਚੁੱਕੇ ਹਨ। ਜੀ ਬਿਲਕੁਲ, ਜਿਵੇਂ ਆਪਾਂ ਸੰਗਤਾਂ ਨੂੰ ਸ਼ੁਰੂ ਦੇ ਵਿੱਚ ਹੀ ਸੱਦਾ ਦਿੱਤਾ ਸੀਗਾ ਵੀ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਬਾਬਤ ਜਾਂ ਕੋਈ ਵੀ ਤੁਹਾਡੇ ਮਨਾਂ ਦੇ ਵਿੱਚ ਸਵਾਲ ਆ, ਤੁਸੀਂ ਕਾਲ ਕਰ ਸਕਦੇ ਹੋ। ਤਾਂ ਆਪਣੇ ਨਾਲ ਅਗਲੇ ਜਿਹੜੇ ਕਾਲਰ ਨੇ ਉਹ ਵੀ ਜੁੜ ਚੁੱਕੇ ਨੇ, ਜਸਵੰਤ ਹੋਠੀ ਜੀ ਤੇ ਜੰਡੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ। ਹੋਠੀ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜਸਵੰਤ ਹੋਠੀ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਾਰਨ ਕਰਕੇ ਸ਼ਾਇਦ ਉਹਨਾਂ ਦੀ ਆਵਾਜ਼ ਨਹੀਂ ਆ ਰਹੀ। ਜੰਡੀ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ। ਹਾਂਜੀ ਰਮਨਦੀਪ ਜੀ, ਸੁਣਦੀ ਆਵਾਜ਼ ਤਾਂ? ਹਾਂਜੀ। ਮੈਂ ਬੇਨਤੀ ਕਰਨੀ ਸੀ ਵੀ ਜਿੰਨੇ ਕੁ ਵੀ ਵਿਚਾਰ ਆਪਣੇ ਕੁਲਜੀਤ ਸਿੰਘ ਜੀ ਹੁਣਾਂ ਨੇ ਰੱਖੇ ਆ, ਸਟਾਕਟਨ ਤੋਂ ਜਾਂ ਜਸਦੇਵ ਸਿੰਘ ਜੀ ਹੁਣਾਂ ਨੇ ਰੱਖੇ ਨੇ, ਮੈਂ ਥੋੜਾ ਜਿਹਾ ਪਿਛੋਕੜ ਚ ਜਾਣਾ ਕਿ ਇਹ ਜਿਹੜਾ ਪ੍ਰੋਗਰਾਮ ਆ, ਇਹ ਇਕੱਲੇ ਕਿਸੇ ਇੱਕ ਗੁਰਦੁਆਰੇ ਜਾਂ ਜਥੇਬੰਦੀ ਦਾ ਨਹੀਂ,
ਅੱਜ ਤੋਂ ਤਕਰੀਬਨ 1 ਮਹੀਨਾ ਪਹਿਲਾਂ ਗੁਰਦੁਆਰਾ ਸਾਹਿਬ ਸਟਾਕਟਨ ਗਦਰੀ ਬਾਬਿਆਂ ਦਾ ਸਥਾਨ, ਉੱਥੇ ਉਸ ਕਮੇਟੀ ਨੇ ਉਪਰਾਲਾ ਕੀਤਾ ਸੀ। ਤਕਰੀਬਨ 20 ਤੋਂ 25 ਗੁਰਦੁਆਰੇ ਜਿਹੜੇ ਉਸ ਦਿਨ ਸ਼ਾਮਲ ਹੋਏ ਸੀ ਜੀ, ਔਰ ਉਹਨਾਂ ਨੇ ਡਿਊਟੀ ਜਿਹੜੇ 2 ਗੁਰੂ ਘਰਾਂ ਦੀ ਲਾਈ ਸੀ ਕਿ ਤੁਸੀਂ ਮੋਹਰੇ ਹੋ ਕੇ ਇਸ ਕਾਰਜ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਾਓ, ਜਿਨ੍ਹਾਂ 'ਚ ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸਾਹਿਬ ਫਰੀਮੌਂਟ। ਜਿਵੇਂ ਜਸਦੇਵ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਪਹਿਲਾਂ ਹੀ ਨਗਰ ਕੀਰਤਨ ਹੁੰਦਾ ਸੀ, ਐਤਕੀ ਇਹ ਰੈਲੀ ਆ ਕਿਸੇ ਕਾਰਨਾਂ ਕਰਕੇ। ਪਰ ਉਹਦੇ ਵਿੱਚ ਜਿਵੇਂ ਜਸਦੇਵ ਸਿੰਘ ਉਹਨਾਂ ਨੇ ਕਿਹਾ ਕਿ ਅਸੀਂ ਤਕਰੀਬਨ ਪਿਛਲੇ 40 ਸਾਲ ਤੋਂ ਇੰਨਾ ਸੁਣਦੇ ਆਏ ਹਾਂ ਕਿ ਸਾਡੇ ਦਰਬਾਰ ਸਾਹਿਬ ਤੇ ਅਟੈਕ ਕੀਤਾ। ਪਰ ਜਿਹੜੀਆਂ ਗੱਲਾਂ ਹੁਣ ਨਿਕਲ ਕੇ ਆ ਰਹੀਆਂ 40 ਸਾਲ ਬਾਅਦ, ਉੱਥੇ ਸਿਰਫ ਸਿੰਪਲ ਜਿਹੀ ਗੱਲ ਅਸੀਂ ਕਹਿ ਦੇਣੀ ਕਿ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋਇਆ, ਅਕਾਲ ਤਖਤ ਢਹਿ ਢੇਰੀ ਕੀਤਾ ਗਿਆ। ਹਾਂਜੀ, ਇਸ ਤੋਂ ਉਪਰੰਤ ਉੱਥੇ ਕੌਮ ਦੇ ਨਾਲ ਕੀ ਕੁਝ ਹੋਇਆ, ਉਹ ਹੁਣ ਜਿਹੜੇ ਸਾਡੀ ਕੌਮ ਦੇ ਵਿਦਵਾਨ ਨੇ, ਉਹਨਾਂ ਦੇ ਵਿੱਚ ਕਥਾਵਾਚਕ ਨੇ ਭਾਈ ਅਮਰੀਕ ਸਿੰਘ ਜੀ ਨੇ ਜਾਂ ਭਾਈ ਹਰਪਾਲ ਸਿੰਘ ਜੀ ਨੇ ਜਾਂ ਸਾਡੇ ਜਿਹੜੇ ਪੰਥਕ ਬੁਲਾਰੇ ਨੇ, ਉਹ 40 ਸਾਲ ਦੇ ਵਿੱਚ ਜੋ ਘੋਖ ਕਰਕੇ ਅੱਜ ਕੌਮ ਦੇ ਸਾਹਮਣੇ ਆ, ਉਹ ਬੜਾ ਦੁਖਦਾਈ ਆ। ਸੋ ਅਸੀਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਜੋ ਕੁਝ ਤੁਸੀਂ ਹਾਲੇ 40 ਸਾਲ ਦੇ ਵਿੱਚ ਸੁਣਿਆ, ਇਹਨੂੰ ਕਿਤੇ ਵੱਧ ਜਿਹੜਾ ਕੌਮ ਦੇ ਨਾਲ ਉਸ ਸਮੇਂ ਵਾਪਰਿਆ, ਉਹ ਅੱਜ ਵੀ ਜਾਰੀ ਆ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਕੋਈ ਵੀ ਐਸਾ ਇਨਸਾਨ ਜਿਹੜਾ ਨਾ ਰਹੇ, ਕਿਉਂਕਿ ਸਾਡੇ ਘਰ ਦਾ ਕੋਈ ਚੜ੍ਹਾਈ ਕਰ ਜਾਏ, ਅਸੀਂ ਕਈ ਦਿਨ ਇੱਕ ਦੂਜੇ ਦੇ ਘਰੇ ਬਹਿੰਦੇ ਹਾਂ, ਜਿੰਨਾ ਕੁ ਵੀ ਸਾਡੇ ਕੋਲ ਇਕੱਠ। ਇਹ ਸਾਡੀ ਕੌਮ ਦੇ ਸ਼ਹੀਦ ਨੇ, ਇਹ ਸਾਡੀ ਕੌਮ ਦੀ ਖਾਤਰ, ਸਾਡੀ ਖਾਤਰ, ਗੁਰਧਾਮਾਂ ਦੀ ਖਾਤਰ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਔਰ ਸਾਡਾ ਫਰਜ਼ ਬਣਦਾ ਕਿ ਉਸ ਰੈਲੀ ਦੇ ਵਿੱਚ ਜਾ ਕੇ, ਜਿੱਥੇ ਅਸੀਂ ਕਥਾ ਕੀਰਤਨ ਸਰਵਣ ਕਰਨੇ ਨੇ, ਉੱਥੋਂ ਬਾਹਰੋਂ ਆਏ ਹੋਏ ਪੰਥਕ ਬੁਲਾਰਿਆਂ ਦੇ ਉਹ ਵਿਚਾਰ ਜਿਹੜੇ ਬੜੀ ਘੋਖ ਤੋਂ ਬਾਹਰ ਉਹ ਸੰਗਤ ਦੇ ਸਾਹਮਣੇ ਲਿਆਉਣਗੇ, ਉਹਨਾਂ ਨੂੰ ਸਰਵਣ ਕਰਨਾ ਉਹ ਅੱਜ ਕੌਮ ਲਈ ਬਹੁਤ ਜ਼ਰੂਰੀ ਆ। ਸੋ ਅਸੀਂ ਗੁਰਦੁਆਰਾ ਸਾਹਿਬ ਮਲਪੀਟਰ ਤੋਂ ਤਕਰੀਬਨ ਬੈਂਦਾਂ ਦਾ ਇੰਤਜ਼ਾਮ ਕੀਤਾ, ਕਿਉਂਕਿ ਸਾਡੇ ਲਾਗੇ ਸੈਨ ਫਰਾਂਸਿਸਕੋ ਕੋਈ 40 ਮਿੰਟ ਦਾ ਰਸਤਾ ਹੈਗਾ। ਠੀਕ ਹੈ ਜੀ। ਸੋ ਪਿਛਲੇ 1 ਮਹੀਨੇ ਤੋਂ ਲਗਾਤਾਰ ਭਾਈ ਸਾਹਿਬ ਫਰੀਮੌਂਟ ਕਥਾਵਾਚਕ ਜਾਂ ਅਸੀਂ ਆਪਣੇ ਗੁਰਦੁਆਰੇ ਸਾਹਿਬ ਪਿਛਲੇ 9 ਤਰੀਕ ਨੂੰ ਉਹ ਜਿੱਦਾਂ ਉਸ ਮੀਟਿੰਗ ਦੇ ਵਿੱਚ ਡਿਸਾਈਡ ਹੋਇਆ ਸੀ ਕਿ ਹਰ ਗੁਰੂ ਘਰ ਜਿਹੜਾ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸਹਿਜ ਪਾਠ ਰੱਖੇ, ਔਰ ਮਲਪੀਟਸ ਗੁਰੂ ਘਰ ਵੀ ਸਹਿਜ ਪਾਠ ਦੇ ਭੋਗ ਪਾਏ ਗਏ। ਔਰ ਅਸੀਂ ਦੋਨੋਂ ਹੱਥ ਬੰਨ ਕੇ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਭਾਈ ਹਰ ਪਰਿਵਾਰ ਜਿਹੜਾ ਸਮੇਤ ਬੱਚਿਆਂ ਉਸ ਰੈਲੀ ਦੇ ਵਿੱਚ ਪਹੁੰਚੋ। ਤੇ ਅਸੀਂ ਇਹਨਾਂ ਵੀਰਾਂ ਦਾ ਜਿਹੜੇ ਮੋਹਰੇ ਲਾ ਕੇ ਕਾਰਜ ਕਰ ਰਹੇ ਨੇ, ਸਟਾਕਟਨ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਜਾਂ ਗੁਰਦੁਆਰਾ ਸਾਹਿਬ ਫਰੀਮੌਂਟ ਦੀ ਪ੍ਰਬੰਧਕ ਕਮੇਟੀ, ਕਿਉਂਕਿ ਇਹੋ ਜਿਹੇ ਜਿਹੜੇ ਕਾਰਜ ਕਰਨ ਲਈ ਇਹ ਬਹੁਤ ਸਮਾਂ ਲੱਗਦਾ ਔਰ ਬਹੁਤ ਕਮਿਟਮੈਂਟ ਦੀ ਲੋੜ ਹੁੰਦੀ ਆ। ਮੈਂ ਦੇਖਦਾ ਕਿ ਵੀਰ ਕਿਵੇਂ ਘਰ ਘਰ ਜਾ ਕੇ ਆਮ ਲੋਕਾਂ ਦੇ ਤੱਕ ਅਪਰੋਚ ਕਰ ਰਹੇ ਨੇ, ਔਰ ਉੱਥੇ ਜਿਹੜਾ ਕਾਫੀ ਖਰਚਾ ਆ ਰਿਹਾ। ਸੋ ਮੈਂ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਆਪਣੇ ਆਪ ਨੂੰ ਪਿੱਛੇ ਠਾ ਕੇ ਮੋਹਰੇ ਜੰਗ ਜਨਰੇਸ਼ਨ ਨੂੰ, ਜੰਗ ਪੀੜ੍ਹੀ ਨੂੰ ਉਹ ਮੋਹਰੇ ਲਿਆ ਰਹੇ ਨੇ ਵੀ ਭਾਈ ਅੱਗੇ ਕੰਮ ਤੁਸੀਂ ਚਲਾਓ। ਉਹਨਾਂ ਦੇ ਹਵਾਲੇ ਸਟੇਜ ਕਰ ਰਹੇ ਨੇ, ਸੋ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਫਿਰ ਦੁਬਾਰਾ ਰੇਡੀਓ ਦਾ, ਪੰਜਾਬੀ ਰੇਡੀਓ USA ਦਾ ਤਹਿ ਦਿਲੋਂ ਧੰਨਵਾਦ, ਜਿਹੜਾ ਕਿ ਇਸ ਆਵਾਜ਼ ਨੂੰ ਘਰ ਘਰ ਪਹੁੰਚਾ ਰਿਹਾ। ਟਰੱਕਾਂ ਵਾਲੇ ਵੀਰ ਸੁਣ ਰਹੇ ਨੇ, ਕਾਰਾਂ ਵਾਲੇ ਵੀਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਧੰਨਵਾਦ ਜਸਵੰਤ ਹੋਟੀ ਜੀ ਤੁਹਾਡਾ, ਤੁਸੀਂ ਪ੍ਰਬੰਧਕ ਵੀਰਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ। ਤੇ ਇਹਦੇ ਨਾਲ ਆਪਣੇ ਨਾਲ ਜੁੜ ਚੁੱਕੇ ਨੇ ਜੰਡੀ ਸਾਹਿਬ। ਜੰਡੀ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜੰਡੀ ਸਾਹਿਬ ਜੀ। ਹਾਂਜੀ ਹਾਂਜੀ ਬੋਲੋ। ਅਕਸਰ ਹੀ ਪੰਜਾਬੀ ਰੇਡੀਓ USA ਦੇ ਇਸ ਮੰਚ ਦੇ ਉੱਤੇ ਆਪਾਂ ਜਦੋਂ ਵੀ ਕੋਈ ਕੌਮ ਦੀ ਗੱਲ ਚੱਲਦੀ ਹੈ, ਭਾਵੇਂ ਉਹ ਕਾਰ ਰੈਲੀ ਹੋਵੇ, ਭਾਵੇਂ ਉਹ ਜਿੱਥੇ ਵੀ ਕਿਸੇ ਗੁਰੂ ਘਰਾਂ ਦੇ ਵਿੱਚ ਕੌਮ ਬਾਬਤ ਸਿਰ ਜੋੜਨੇ ਹੋਣ, ਚਿੰਤਾ ਕਰਨੀ ਹੋਵੇ, ਇੰਡੀਅਨ ਹਕੂਮਤ ਨੂੰ ਲਾਹਣਤਾਂ ਪਾਉਣੀਆਂ ਹੋਣ, ਇਕੱਠ ਕਰਨੇ ਹੋਣ, ਤੁਸੀਂ ਹਮੇਸ਼ਾ ਉੱਥੇ ਰਹਿੰਦੇ ਹੋ, ਅੱਗੇ ਰਹਿੰਦੇ ਹੋ, ਔਰ ਹਮੇਸ਼ਾ ਹੀ ਆਪਾਂ ਗੱਲਬਾਤ ਔਨ ਕੈਮਰਾ ਵੀ ਕਰਦੇ ਰਹਿੰਦੇ ਹੋ ਤੇ ਮੰਚ ਤੇ ਵੀ ਸੰਬੋਧਨ ਕਰਦੇ ਹੋ। ਐਤਕੀ ਵਾਰ ਸੰਗਤਾਂ ਨੂੰ ਕੀ ਸੱਦਾ ਦੇਣਾ ਚਾਹੁੰਦੇ ਹੋ ਤੇ ਕਿਵੇਂ ਉੱਥੇ ਹਮ ਹਮਾ ਕੇ ਪਹੁੰਚਣਾ ਜ਼ਰੂਰੀ ਹੈ ਜੀ? ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਰੇਡੀਓ USA ਦੀ ਸਮੁੱਚੀ ਟੀਮ, ਸਾਰੇ ਸਰੋਤੇ ਅਤੇ ਸਮੁੱਚੀ ਸਾਧ ਸੰਗਤ ਨੂੰ ਮੈਂ ਬੇਨਤੀ ਕਰਦਾ ਜੀ ਤੇ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜਿਵੇਂ ਕਿ ਮੇਰੇ ਵੀਰਾਂ ਨੇ ਪਹਿਲਾਂ ਦੱਸਿਆ ਹੀ ਆ, ਕੁਲਜੀਤ ਸਿੰਘ ਹੁਣੀ, ਜਸਦੇਵ ਸਿੰਘ ਹੁਣੀ ਡਿਟੇਲ ਦੇ ਵਿੱਚ, ਹਾਂਜੀ, ਤੇ ਜਸਵੰਤ ਸਿੰਘ ਹੋਠੀ ਨੇ ਕਾਫੀ ਕੁਛ ਦੱਸ ਦਿੱਤਾ ਜਿਹੜਾ ਕਿ ਮੈਂ ਰਿਪੀਟ ਨਹੀਂ ਕਰਨਾ, ਕਿਉਂਕਿ ਗੁਰਦੁਆਰਾ ਸਾਹਿਬ ਫਰੀਮੌਂਟ ਜਾਂ ਸਟਾਕਟਨ ਲਾ ਲਓ ਜਾਂ ਮਤਲਬ ਬਾਕੀ ਦੇ ਗੁਰਦੁਆਰੇ ਵੀ, ਫਰੀਮੌਂਟ ਗੁਰਦੁਆਰੇ ਨੇ ਹਮੇਸ਼ਾ ਪਹਿਲ ਕਦਮੀ ਕੀਤੀ ਆ 40 ਸਾਲ ਤੋਂ ਜੀ, ਸ਼ਹੀਦਾਂ ਨੂੰ ਹਮੇਸ਼ਾ ਯਾਦ ਕੀਤਾ ਹੈਗਾ। ਪਰ ਇਸ ਵਾਰੀ ਕਾਫੀ ਕੁਛ ਡਿਫਰੈਂਟ ਹੈਗਾ, ਕਿਉਂਕਿ ਹੁਣ 40 ਵਰ੍ਹੇ ਹੋ ਗਏ ਆ, 40ਵੀਂ ਬਰਸੀ ਹੈ ਇਹ ਸ਼ਹੀਦਾਂ ਨੂੰ ਯਾਦ ਕਰਨਾ ਜੀ, ਅਤੇ 5ਵੇਂ ਪਾਤਸ਼ਾਹ ਦੇ ਚਰਨ ਪਰਖਣੇ ਆ, ਉਹਨਾਂ ਦਾ ਸ਼ਹੀਦੀ ਜਿਹੜੀ ਆ ਉਹਨੂੰ ਵੀ ਅਸੀਂ ਮਨਾਉਣਾ। ਤੇ ਨਾਲ ਹੀ ਜੋ ਰੈਲੀ ਰੱਖੀ ਗਈ ਆ, ਜਸਦੇਵ ਸਿੰਘ ਨੇ ਦੱਸਿਆ ਗਿਆ ਕਿ ਕੁਝ ਪਰਮਿਟਾਂ ਕਰਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਨਹੀਂ, ਰੈਲੀ ਦੇ ਰੂਪ ਦੇ ਵਿੱਚ ਹੀ ਉੱਥੇ ਸਵਿਸ ਸੈਂਟਰ ਸੈਨ ਫਰਾਂਸਿਸਕੋ ਹੀ ਆਪਾਂ ਪਹੁੰਚਣਾ ਹੈਗਾ। ਮੈਂ ਗੁਰਦੁਆਰਾ ਸਾਹਿਬ ਫਰੀਮੌਂਟ ਦੀ ਸਮੁੱਚੀ ਟੀਮ ਵੱਲੋਂ ਅਤੇ ਜਿੰਨੇ ਵੀ ਸਾਰੇ ਗੁਰਦੁਆਰੇ ਸਾਹਿਬ ਇਕੱਠੇ ਹੋ ਕੇ, ਜਿਵੇਂ ਸੰਤ ਸਿੰਘ ਹੁਣੀ ਦੱਸਿਆ ਹੈਗਾ ਕਿ 20 ਤੋਂ ਵੱਧ ਗੁਰਦੁਆਰੇ ਜਿਹੜੇ ਆ ਨਾਲ ਇਨਵੋਲਵ ਆ, ਜਥੇਬੰਦੀਆਂ ਇਨਵੋਲਵ ਆ, ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਵੇਂ ਜਿਵੇਂ ਬੱਸਾਂ ਦੇ ਪ੍ਰਬੰਧ ਆ ਜਾਂ ਆਪਣੀਆਂ ਕਾਰਾਂ ਚ ਆਉਣਾ, ਸਾਰੇ ਵੱਧ ਚੜ ਕੇ ਉੱਥੇ ਪਹੁੰਚੋ, ਤਾਂ ਜੋ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ, ਗੁਰੂ ਸਾਹਿਬ ਦੀ ਸ਼ਹੀਦੀ ਨੂੰ ਆਪਾਂ ਯਾਦ ਕਰ ਸਕੀਏ। ਅਤੇ ਜੋ ਸਾਡੇ ਸ਼ਹੀਦਾਂ ਦਾ ਸੰਕਲਪ ਆ, ਜਿਹਦੇ ਕਰਕੇ ਉਹਨਾਂ ਨੇ ਸੋਹਣੀਆਂ ਜਵਾਨੀਆਂ ਆਪਣੀਆਂ ਕੌਮ ਤੋਂ ਦੀ ਨਿਸ਼ਾਵਰ ਕੀਤੀਆਂ ਤੇ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਟੱਕਰ ਲਈ ਆ, ਉਹ ਅਸੀਂ ਉਹਨਾਂ ਨੂੰ ਯਾਦ ਕਰੀਏ। ਉਹਨਾਂ ਦੇ ਪਾਏ ਪੂਰਨਿਆਂ ਨੂੰ ਜੋ ਯਾਦ ਕਰਕੇ, ਜੋ ਉਹਨਾਂ ਦਾ ਸੰਕਲਪ ਸੀ ਆਪਣੇ ਰਾਜ ਭਾਗ ਦੀ ਪ੍ਰਾਪਤੀ ਵਾਸਤੇ, ਅਸੀਂ ਉਹ ਯੋਗਦਾਨ ਪਾ ਸਕੀਏ, ਸਾਰੇ ਪਹੁੰਚੀਏ, ਕਿਉਂਕਿ ਕੌਮ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਣਾ। ਜਿਵੇਂ ਪ੍ਰਬੰਧਕਾਂ ਨੇ ਹੁਣ ਇਸ ਵਾਰ ਸਟੇਜ ਕਮੇਟੀ ਬਣਾਈ ਹੈ, ਜਾਂ ਜਿਹੜੇ ਬੁਲਾਰੇ, ਜਿਹੜੇ ਨਵੇਂ ਦੇ ਜੰਗ ਬੱਚੇ ਆ, ਉਹਨਾਂ ਨੂੰ ਮੂਹਰੇ ਅੱਗੇ ਲਿਆਂਦਾ ਹੈਗਾ, ਅਸੀਂ ਉਹਨਾਂ ਦਾ ਪਿੱਛੋਂ ਸਾਥ ਦੇਵਾਂਗੇ। ਜੋ ਵੀ ਉਹਨਾਂ ਨੂੰ ਸਾਡੀ ਕੋਈ ਹਮਾਇਤ ਦੀ ਲੋੜ ਪਈ, ਅਸੀਂ ਉਹਨਾਂ ਨੂੰ ਦੇਵਾਂਗੇ, ਸੁਣਾਂਗੇ ਵੀ, ਅਤੇ ਉਹਨਾਂ ਨੂੰ ਇਹ ਲੀਡ ਕਰਨ ਵਾਸਤੇ ਅਸੀਂ ਜਿਹੜਾ ਉਤਸ਼ਾਹ ਦੇ ਰਹੇ ਹਾਂ ਕਿ ਉਹ ਆਪ ਅੱਗੇ ਲੱਗ ਕੇ ਇਹਦੀ ਘੋਖ ਕਰਕੇ ਜੋ ਵੀ ਉਹ ਲੈ ਕੇ ਆਏ ਆ ਜਾਂ ਬੁਲਾਰੇ, ਉਹ ਸੰਗਤ ਦੇ ਨਾਲ ਸਾਂਝਾ ਕੀਤਾ ਜਾਵੇ ਕਿ ਸਾਡੇ ਨਾਲ ਇਹ ਕਿਉਂ ਹੋਇਆ ਤੇ ਕਿਵੇਂ ਹੋਇਆ ਤੇ ਕਿਉਂ ਹੋ ਰਿਹਾ। ਇਹ ਸਾਰਾ ਕੁਛ ਇਹ ਉੱਥੇ ਸਾਰਾ ਸੰਗਤ ਨੂੰ ਦੱਸਿਆ ਜਾਵੇਗਾ। ਮੈਂ ਫਿਰ ਇੱਕ ਵਾਰ ਗੁਰਦੁਆਰਾ ਸਾਹਿਬ ਫਰੀਮੌਂਟ ਦੀ ਸਮੁੱਚੀ ਟੀਮ ਵੱਲੋਂ, ਸਾਧ ਸੰਗਤ ਵੱਲੋਂ ਮੈਂ ਬੇਨਤੀ ਕਰਦਾ ਕਿ ਸਾਰੇ ਦੂਰੋਂ ਨੇੜਿਓਂ ਇੱਥੇ ਪਹੁੰਚ ਕੇ ਇੱਥੇ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ, ਇਸ ਪ੍ਰੋਗਰਾਮ ਨੂੰ ਸੁਣੀਏ। ਜਿਵੇਂ ਸਹਿਜ ਪਾਠ ਹੋਇਆ, ਉਹਨਾਂ ਦੇ ਭੋਗ ਪਾਏ ਜਾਣਗੇ, ਬਾਕੀ ਗੁਰਦੁਆਰਿਆਂ 'ਚ ਭੋਗ ਪਾਏ ਗਏ ਆ, ਅਤੇ ਨਾਲ ਹੀ ਗੱਤਕਾ ਜੋ ਵੀ ਇਹਨਾਂ ਨੇ ਪ੍ਰਬੰਧਕਾਂ ਨੇ ਹੁਣ ਲਿਖਿਆ ਹੋਇਆ ਹੈ, ਉਹ ਅਸੀਂ ਬੜੇ ਪਿਆਰ ਦੇ ਨਾਲ ਉੱਥੇ ਉਹਨਾਂ ਨੂੰ ਬਹਿ ਕੇ ਕੀਰਤਨੀ ਜਥੇ, ਕਥਾਵਾਚਕ ਜੋ ਢਾਡੀ ਸਿੰਘ ਆ, ਅਤੇ ਨਾਲ ਹੀ ਜਿਹੜੇ ਪੰਥਕ ਬੁਲਾਰੇ ਦੇਸ਼ਾਂ ਵਿਦੇਸ਼ਾਂ 'ਚੋਂ ਇੱਥੇ ਪਹੁੰਚ ਰਹੇ ਜਾਂ ਲੋਕਲ ਆ, ਨਵਾਂ ਯੂਥ ਆ, ਉਹਨਾਂ ਨੂੰ ਸੁਣਨਾ। ਸੋ ਪ੍ਰਦਰਸ਼ਨੀ ਆ ਜਿਹੜੀ, ਜਿਵੇਂ ਦੱਸਿਆ ਹੀ ਆ ਜਸਦੇਵ ਸਿੰਘ ਹੁਣੀ, ਜਿਹੜੀਆਂ 2 ਪ੍ਰਦਰਸ਼ਨੀਆਂ ਲੱਗ ਰਹੀਆਂ ਉਹ ਵੀ ਆ ਕੇ ਦੇਖਣ ਵਾਲੀਆਂ ਆ, ਕਿਉਂਕਿ ਉਹ ਮਹਾਨ ਸ਼ਹੀਦਾਂ ਦੇ ਕਈਆਂ ਨੇ ਤਾਂ ਦਰਸ਼ਨ ਨਹੀਂ ਕੀਤੇ, ਕਈਆਂ ਨੇ ਉਹ ਤਸਵੀਰਾਂ ਵੀ ਨਹੀਂ ਉਹਨਾਂ ਦੀਆਂ ਦੇਖੀਆਂ। ਜਿਹੜਾ ਕੁਛ ਹੋਏ ਖਜ਼ਾਨਾ ਜਿਹੜਾ ਇੱਥੇ ਲਿਆ ਕੇ ਸੰਗਤ ਨੂੰ ਦਿਖਾ ਰਹੇ ਆ। ਸੋ ਮੈਂ ਫਿਰ ਇੱਕ ਵਾਰ, ਜੋ ਲੰਗਰ ਦੇ ਪ੍ਰਬੰਧ ਆ, ਟੀਮਾਂ ਬਣ ਗਈਆਂ ਸੀ, ਜਿਵੇਂ ਲੰਗਰ ਦੀ ਟੀਮ ਬਣ ਗਈ, ਲੰਗਰ ਦਾ ਪ੍ਰਬੰਧ ਜਿਹੜਾ ਹੈਗਾ ਸਾਰਾ ਉੱਥੇ ਲੱਗਣਾ, ਸੰਗਤ ਦੇ ਬਾਕੀ ਦੇ ਪਦਾਰਥ ਜੋ ਵੀ ਆ ਉੱਥੇ ਤਰ੍ਹਾਂ ਤਰ੍ਹਾਂ ਦਾ ਸਾਰਾ ਕੁਝ ਜੋ ਪ੍ਰਬੰਧ ਆ, ਉਹ ਵੱਖ-ਵੱਖ ਟੀਮਾਂ ਨੇ ਆਪਣੀ ਜ਼ਿੰਮੇਵਾਰੀ ਲਈ ਸੀ। ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਐਡਵਾਂਸ ਵੀ ਕਰਦਾ ਤੇ ਬਾਅਦ ਵਿੱਚ ਵੀ ਕਰਾਂਗੇ। ਤੇ ਨਾਲ ਹੀ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਵੀ ਭਾਈ, ਇਹ ਸਾਡਾ ਸੱਦਾ ਪੱਤਰ ਸਮਝ ਕੇ ਤੁਸੀਂ ਜ਼ਰੂਰ ਉੱਥੇ ਸ਼ਹੀਦਾਂ ਦੇ ਨਮਸਤਕ ਹੋਵੋ। ਸਾਡਾ ਸਾਰੀ ਸਮੁੱਚੀ ਟੀਮ ਦਾ, ਖਾਸ ਕਰ ਭਾਈ ਹਰਜੋਤ ਸਿੰਘ ਖਾਲਸਾ, ਤੁਹਾਡਾ ਜੋ ਮੀਡੀਆ ਆ ਹਮੇਸ਼ਾ ਪੰਥ ਦੀ ਗੱਲ ਕਰਦਾ, ਹਰੇਕ ਥਾਂ ਤੁਸੀਂ ਪਹੁੰਚਦੇ ਆ, ਤੁਹਾਡਾ ਬਹੁਤ-ਬਹੁਤ ਸਾਰੀ ਟੀਮ ਦਾ ਧੰਨਵਾਦ। ਮੈਂ ਹੋਰ ਕੁਝ ਬਾਹਲਾ ਨਾ ਬੋਲਾਂ, ਬਾਕੀਆਂ ਨੂੰ ਵੀ ਚਾਂਸ ਦੇਈਏ। ਸੋ ਆਓ ਆਪਾਂ ਸਾਰੇ ਰਲ ਕੇ ਉੱਥੇ ਚੱਲੀਏ। ਤੁਸੀਂ ਵੀ ਉਸ ਦਿਨ ਉੱਥੇ ਪਹੁੰਚਣਾ, ਅੱਗੇ ਵੀ ਪਹੁੰਚਦੇ ਆ। ਸੋ ਇੱਥੇ ਹੀ ਮੈਂ ਫਤਿਹ ਬੁਲਾਉਣਾ। ਪ੍ਰਬੰਧਕਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਧੰਨਵਾਦ ਜੰਡੀ ਸਾਹਿਬ ਤੁਹਾਡਾ, ਬਹੁਤ ਧੰਨਵਾਦ ਜੀ। ਆਪਣੇ ਨਾਲ ਜੁੜੇ ਸਨ ਜੰਡੀ ਸਾਹਿਬ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ। ਆਪਣੇ ਅਗਲੇ ਕਾਲਰ ਨੇ ਬਲਵਿੰਦਰਪਾਲ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਸਾਰੇ ਬੁਲਾਰਿਆਂ ਦੇ ਵਿਚਾਰ ਸੁਣੇ ਨੇ ਤੇ ਇਹ ਬੜਾ ਵੱਡਾ ਉਦਮ ਹੈ ਜੋ ਸਾਰੇ ਗੁਰਦੁਆਰਿਆਂ ਦੇ ਸਹਿਯੋਗ ਨਾਲ 2014 ਵਿੱਚ ਸ਼ੁਰੂ ਕੀਤਾ ਗਿਆ ਸੀ ਜੀ। ਤੇ ਨਿਸ਼ਾਨਾ ਸੀ ਵੀ ਕਿਉਂਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਸਰਕਾਰ ਨੇ ਹਮਲਾ ਕੀਤਾ ਸੀ ਘੱਲੂਘਾਰਾ ਜੂਨ 1984, ਤਾਂ ਉਦੋਂ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੇ ਉੱਤੇ ਇਕੱਠੀਆਂ ਹੋਈਆਂ ਸੰਗਤਾਂ ਨੂੰ ਹੀ ਕਤਲ ਕੀਤਾ ਗਿਆ ਸੀ ਜੀ, ਤੇ ਉਹਨਾਂ ਨੂੰ ਨਿਕਲਣ ਨਹੀਂ ਸੀ ਦਿੱਤਾ ਗਿਆ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਤੇ ਇਹ ਜਿਹੜਾ ਸਮਾਗਮ ਹੈ, ਜਿਹੜੀ ਸੌਵਰੈਂਟੀ ਰੈਲੀ ਹੈ, ਪਾਤਸ਼ਾਹੀ ਰੈਲੀ ਹੈ, ਇਹ ਉਸ ਦੇ ਜਵਾਬ ਦੇ ਵਿੱਚ ਹੈ ਕਿ ਕੌਮ ਜਿਹੜੀ ਹੈ ਉਹ ਇੱਕ ਤਾਂ ਨਿੰਮੋ ਝੂਣੀ ਨਹੀਂ ਹੋਈ, ਇੱਕ ਘਬਰਾਈ ਨਹੀਂ, ਤੇ ਉਹਨੇ ਢਹਿੰਦੀ ਕਲਾ ਨਾਲੋਂ ਨਾਤਾ ਤੋੜ ਕੇ ਚੜ੍ਹਦੀ ਕਲਾ ਵੱਲ ਨਾਤਾ ਕਰ ਲਿਆ ਜੀ। ਤੇ ਉਹ ਨਾਤਾ ਤਾਂ ਹੀ ਹੈ ਜੇ ਅਸੀਂ ਇਸ ਤਰ੍ਹਾਂ ਦੇ ਸਮਾਗਮ ਕਰਵਾਈਏ ਜਿਹਦੇ ਵਿੱਚ ਸਾਡੀ ਰੂਹਾਨੀਅਤ ਵੀ ਸ਼ਾਮਲ ਹੋਵੇ ਤੇ ਸਾਡੀ ਮੀਰੀ ਪੀਰੀ ਵੀ ਸ਼ਾਮਲ ਹੋਵੇ ਜੀ। ਕੌਮਾਂ ਜਿਹੜੀਆਂ ਨੇ ਇਹ ਨਸਲਕੁਸ਼ੀਆਂ ਦੇ ਵਿੱਚ ਨਹੀਂ ਮੁੱਕਦੀਆਂ। ਕੌਮਾਂ ਨਸਲਕੁਸ਼ੀਆਂ ਭੁੱਲ ਜਾਣ ਦੇ ਵਿੱਚ ਖਤਮ ਹੁੰਦੀਆਂ। ਬਿਲਕੁਲ ਸਹੀ। ਤੇ ਇਹ ਬਹੁਤ ਵੱਡੀ ਨਸਲਕੁਸ਼ੀ ਹੋਈ ਸੀ, ਮਤਲਬ ਸਾਡੀ ਸਿੱਖ ਕੌਮ ਦੀ 1984 ਜੂਨ ਦੇ ਵਿੱਚ, ਔਰ ਇਹ ਲਗਾਤਾਰ ਹਾਲੇ ਵੀ ਜਾਰੀ ਹੈ। ਇੰਡੀਆ ਗਵਰਨਮੈਂਟ ਕੈਨੇਡਾ ਅਮਰੀਕਾ ਵਿੱਚ ਆ ਕੇ ਵੀ ਸਾਨੂੰ ਕਤਲ ਕਰਨਾ ਚਾਹੁੰਦੀ ਹੈ। ਸੋ ਲਿਹਾਜ਼ਾ ਇਹਦੇ ਵਿੱਚ ਅਸੀਂ ਘਬਰਾਉਣਾ ਨਹੀਂ ਜੀ। ਤੇ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਨੇ ਜਿਸ ਦੇ ਵਿੱਚ ਗੁਰਦੁਆਰਾ ਸਾਹਿਬ ਫਰੀਮਾਂਟ, ਗਦਰੀ ਬਾਬਿਆਂ ਦੇ ਗੁਰਦੁਆਰੇ, ਸਟਾਕਟਨ, ਆਪਣੇ ਸੈਕਰਾਮੈਂਟੋ ਹੋ ਗਿਆ, ਜਾਂ ਯੂਬਾ ਸਿਟੀ ਹੋ ਗਿਆ, ਇਧਰੋਂ ਮੋਡੈਸਟੋ ਹੋ ਗਿਆ, ਟਰਲਕ, ਸਾਰੇ ਜਿੰਨੇ ਵੀ ਗੁਰਦੁਆਰੇ, ਸਿੰਘ ਸਭਾ ਗੁਰਦੁਆਰਾ, ਇਧਰ ਸੈਨ ਹੋਵੇ, ਸਾਰੇ ਜਿੰਨੇ ਵੀ ਗੁਰਦੁਆਰੇ ਨੇ, ਇਹ ਸਾਰੇ ਇਕੱਠੇ ਹੋ ਕੇ ਹੀ ਇਹ ਇੱਕ ਵੱਡਾ ਸਮਾਗਮ ਉਦੋਂ ਸ਼ੁਰੂ ਕੀਤਾ ਗਿਆ ਸੀ, ਔਰ ਜਿਹਨੂੰ ਸੰਗਤਾਂ ਨੇ ਬਹੁਤ ਵੱਡਾ ਹੁੰਗਾਰਾ ਦਿੱਤਾ ਜੀ। ਤੇ ਹੁੰਗਾਰਾ ਦੇਣ ਦੇ ਨਾਲ ਨਾਲ ਮਤਲਬ ਹੈ ਵੀ ਇਹ ਜਿਹੜੀ ਆਵਾਜ਼ ਹੈ, ਇੱਥੇ ਜਿਹੜੇ ਬੜੇ ਵੱਡੇ ਬੁਲਾਰੇ ਆ ਕੇ ਬੋਲ ਗਏ ਨੇ। ਤੇ ਈਵਨ ਕੈਨੇਡਾ ਦੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਜਗਮੀਤ ਸਿੰਘ ਹੋਣੀ, ਉਹ ਵੀ ਇੱਥੇ ਬੋਲ ਕੇ ਗਏ ਨੇ ਜੀ। ਤੇ ਬਾਕੀ ਇਹ ਆ ਵੀ ਰੈਫਰੈਂਡਮ ਵਾਲੇ ਵੀਰ ਵੀ ਬੋਲ ਕੇ ਗਏ ਨੇ, ਤੇ ਅਸੀਂ ਸਾਰੇ ਸੁਣਦੇ ਹਾਂ ਇਹਨਾਂ ਵਿਚਾਰਾਂ ਨੂੰ। ਇਹਨਾਂ ਦੇ ਵਿੱਚ ਸੰਗਤਾਂ ਦਾ ਸ਼ਾਮਲ ਹੋਣਾ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਜਿਹੜਾ ਕੌਮ ਦਾ ਉਤਸ਼ਾਹ ਆ, ਜਿਹੜਾ ਕੌਮ ਦਾ ਮਨੋਬਲ ਹੈ, ਉਹ ਰੂਹਾਨੀਅਤ ਦੇ ਨਾਲ ਨਾਲ ਸਾਡੀ ਸਿੱਖ ਰਾਜਨੀਤੀ ਤੇ ਸਾਡੀ ਅਮਰੀਕਾ ਵਿੱਚ ਜਿਹੜੀ ਜ਼ਿੰਦਗੀ ਆ, ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ। ਤੇ ਉਹ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਸਾਨੂੰ ਤਾਕਤ ਮਿਲਦੀ ਆ, ਉਹ ਸਾਨੂੰ ਗੁਰੂ ਸਾਹਿਬ ਤੋਂ ਮਿਲਦੀ ਆ, ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਆ। ਸੰਗਤਾਂ ਦੇ ਇਕੱਠੇ ਹੋ ਕੇ ਬਹਿਣ ਤੇ ਰੂਹਾਨੀਅਤ ਨੂੰ ਸੁਣਨ ਦੇ ਨਾਲ ਹਾਸਲ ਹੁੰਦੀ ਹੈ ਜੀ। ਇਸ ਕਰਕੇ ਸਾਡੀ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਵੀ ਰੇਡੀਓ ਨੂੰ ਸੁਣ ਰਹੀਆਂ ਨੇ, ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਹੁਮ-ਹੁਮਾ ਕੇ ਆਓ। ਸ਼ਨੀਚਰਵਾਰ 15 ਜੂਨ ਨੂੰ ਸਵੇਰੇ ਤੁਸੀਂ ਉੱਥੇ ਪਹੁੰਚੋ। ਤੁਹਾਨੂੰ ਸਾਧਨ ਦੱਸ ਹੀ ਦਿੱਤੇ ਗਏ ਨੇ ਵੀ ਕਿੱਦਾਂ ਪਹੁੰਚਿਆ, ਪਰ ਮੈਂ ਨਿੱਜੀ ਤੌਰ ਦੇ ਉੱਤੇ ਖਾਲਿਸਤਾਨ ਦੇ ਸ਼ਹੀਦ ਪਰਿਵਾਰਾਂ ਵੱਲੋਂ ਇਹ ਬੇਨਤੀ ਸੰਗਤਾਂ ਦੇ ਚਰਨਾਂ ਵਿੱਚ ਕਰਦਾ ਕਿ ਤੁਸੀਂ ਸਾਰੇ ਹੁਮ-ਹੁਮਾ ਕੇ ਉੱਥੋਂ ਆਓ, ਉੱਥੇ ਪਹੁੰਚੋ ਸੈਨ ਫਰਾਂਸਿਸਕੋ ਸਿਟੀ ਹਾਲ ਦੇ ਸਾਹਮਣੇ। ਇਹ ਸਾਰੇ ਸਮਾਗਮ ਤੁਹਾਡੇ ਮਨੋਬਲ ਨੂੰ ਉੱਚਾ ਚੁੱਕਣ ਲਈ, ਤੁਹਾਡੀ ਚੜ੍ਹਦੀ ਕਲਾ ਦੀ ਉਚਾਈ ਲਈ, ਬੁਲੰਦੀਆਂ ਛੂਹਣ ਲਈ ਤੇ ਖਾਲਸਾ ਰਾਜ ਦੀ ਪ੍ਰਾਪਤੀ ਦੇ ਲਈ ਏਡੇ ਸਮਾਗਮ ਕਰਵਾਏ ਜਾ ਰਹੇ ਨੇ। ਤੁਸੀਂ ਸਾਰੇ ਆਓ, ਇਸ ਦੇ ਵਿੱਚ ਸ਼ਾਮਲ ਹੋ, ਆਪਣਾ ਹਿੱਸਾ ਪਾਓ। ਇਹ ਗਾਂ ਵੀ ਚੱਲਣੇ ਨੇ ਸਮਾਗਮ, ਇਹ ਸਮਾਗਮ ਹਰ ਸਾਲ ਹੀ ਚੱਲਣੇ ਨੇ। ਤੋ ਮੈਂ ਇੱਥੇ ਹੀ ਸਮਾਪਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਧੰਨਵਾਦ ਤੁਹਾਡਾ ਬਹੁਤ ਬਲਵਿੰਦਰਪਾਲ ਸਿੰਘ ਜੀ। ਬਿਲਕੁਲ ਇਹਨਾਂ ਨੇ ਜਿਵੇਂ ਸਹੀ ਕਿਹਾ ਕਿ ਕੌਮਾਂ ਘੱਲੂਘਾਰਿਆਂ ਦੇ ਨਾਲ ਜਾਂ ਜ਼ੁਲਮਾਂ ਦੇ ਨਾਲ ਖਤਮ ਨਹੀਂ ਹੁੰਦੀਆਂ, ਪਰ ਜਦੋਂ ਉਹਨਾਂ ਨੂੰ ਭੁੱਲ ਜਾਂਦੀਆਂ ਨੇ ਤਾਂ ਉਦੋਂ ਖਤਮ ਜਿਹੜੀਆਂ ਉਹ ਹੁੰਦੀਆਂ ਨੇ। ਆਪਣੇ ਸਰੋਤਿਆਂ ਨੂੰ, ਪੰਜਾਬੀ ਡੀਐਸਏ ਦੇ ਸਰੋਤਿਆਂ ਨੂੰ ਇੱਕ ਅਹਿਮ ਜਾਣਕਾਰੀ ਕਿ ਸਾਡੇ ਕੋਲ ਜਾਣਕਾਰੀ ਇਹ ਪਹੁੰਚ ਰਹੀ ਹੈ ਕਿ ਗੁਰਦੀਪ ਸਿੰਘ ਜੀ ਫ੍ਰੈਜ਼ਨੋ ਤੋਂ ਉਹ 3 ਬੱਸਾਂ ਲੈ ਕੇ ਜੋ ਉੱਥੇ ਜਾ ਰਹੇ ਨੇ, ਸੈਨ ਫਰਾਂਸਿਸਕੋ ਦੇ ਵਿੱਚ ਪਹੁੰਚ ਰਹੇ ਨੇ। ਤੇ ਇੱਕ ਵਾਰ ਮੁੜ ਤੋਂ ਆਪਾਂ ਜਿਹੜੀ ਜਾਣਕਾਰੀ ਹੈ ਪੰਜਾਬੀ ਡੀਐਸਏ ਦੇ ਸਰੋਤਿਆਂ ਦੇ ਨਾਲ ਸਾਂਝੀ ਕਰ ਦਈਏ ਕਿ 15 ਜੂਨ ਦਿਨ ਸ਼ਨੀਵਾਰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਦੇ ਵਿੱਚ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਪਾਤਸ਼ਾਹੀ ਰੈਲੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। 40 ਸਾਲ ਸ਼ਹੀਦਾਂ ਦੇ ਨਾਲ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਜੂਨ 84 ਦੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਤੇ ਖਾਲਿਸਤਾਨ ਦੇ ਸੰਘਰਸ਼ ਨੂੰ, ਖਾਲਸਾ ਰਾਜ ਨੂੰ, ਉਸ ਰਾਜ ਦੇ ਅਕਾਦਤ ਨੂੰ, ਉਸ ਨੂੰ ਅਕੀਦੇ ਨੂੰ ਜਿਹੜੀ ਸਮਰਪਿਤ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹੈ, ਜਿਸ ਦੇ ਵਿੱਚ ਸਹਿਜ ਪਾਠ ਦੀ ਸੰਪੂਰਨਤਾ ਹੋਊਗੀ, ਕੀਰਤਨ ਹੋਣਗੇ, ਕਥਾ, ਢਾਡੀ ਵਾਰਾਂ, ਗੱਤਕਾ ਹੋਊਗਾ ਤੇ ਤਕਰੀਰਾਂ ਤੇ ਹੋਰ ਬਹੁਤ ਕੁਝ ਹੋਊਗਾ। ਇਸ ਸੰਬੰਧ ਦੇ ਲਈ ਜਿਹੜਾ ਬੱਸਾਂ ਰਾਹੀਂ ਤੁਸੀਂ ਸ਼ਹੀਦੀ ਸਮਾਗਮ ਦੇ ਵਿੱਚ ਪਹੁੰਚਣਾ ਤਾਂ ਉਦੋਂ ਤੁਸੀਂ ਸੰਪਰਕ ਕਰ ਸਕਦੇ ਹੋ 844769
73611984 ਦੇ ਉੱਤੇ ਤੁਸੀਂ ਜਿਹੜੀ ਆ ਉਹ ਇਸ ਗੱਲਬਾਤ ਕਰ ਸਕਦੇ ਹੋ, ਪਹੁੰਚ ਸਕਦੇ ਹੋ। ਤੇ ਆਪਣੇ ਨਾਲ ਇਸ ਬਾਬਤ ਗੱਲਬਾਤ ਕਰਨ ਦੇ ਲਈ ਜੁੜੇ ਨੇ ਜਸਦੇਵ ਸਿੰਘ ਜੀ, ਕੁਲਜੀਤ ਸਿੰਘ ਜੀ ਤੇ ਕਸ਼ਮੀਰ ਸ਼ਾਹੀ ਜੀ ਆਪਣੇ ਨਾਲ ਗੱਲਬਾਤ ਕਰ ਰਹੇ ਨੇ। ਇਸੇ ਗੱਲਬਾਤ ਨੂੰ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੇ ਕੁਲਜੀਤ ਸਿੰਘ ਜੀ, ਜਸਦੇਵ ਸਿੰਘ ਜੀ ਤੇ ਕਸ਼ਮੀਰ ਸ਼ਾਹੀ ਜੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਆਪਾਂ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਇਸ ਪਾਤਸ਼ਾਹੀ ਰੈਲੀ ਬਾਬਤ ਉਹ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ ਜੀ। ਜ਼ਰੂਰ ਜੀ। ਜੀ ਜੀ, ਧੰਨਵਾਦ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ, ਤੇ ਆਪਣੇ ਨਾਲ ਗੱਲਬਾਤ ਕਰਨ ਦੇ ਲਈ, ਪਾਤਸ਼ਾਹੀ ਰੈਲੀ ਦੇ ਬਾਬਤ ਗੱਲਬਾਤ ਕਰਨ ਦੇ ਲਈ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਕੁਲਜੀਤ ਸਿੰਘ ਜੀ। ਕੁਲਜੀਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਕੁਲਜੀਤ ਸਿੰਘ ਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਜਸਦੇਵ ਸਿੰਘ ਜੀ ਤੇ ਕਸ਼ਮੀਰ ਸਿੰਘ ਸ਼ਾਹੀ ਜੀ, ਤੁਹਾਡਾ ਦੋਵਾਂ ਦਾ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਆਪਾਂ ਗੱਲਬਾਤ ਦੇ ਵਿੱਚ ਅੱਗੇ ਵਧੀਏ। ਜਸਦੇਵ ਸਿੰਘ ਜੀ ਤੇ ਆਪਣੇ ਨਾਲ ਜੁੜ ਚੁੱਕੇ ਨੇ ਗੁਰਦੀਪ ਸਿੰਘ ਜੀ। ਸਤਿ ਸ੍ਰੀ ਅਕਾਲ ਗੁਰਦੀਪ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਗੁਰਦੀਪ ਸਿੰਘ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਸੁਨੇਹਾ ਤੁਸੀਂ ਦੇਣਾ ਚਾਹੁੰਦੇ ਹੋ, ਕਿਉਂਕਿ ਸਾਡੇ ਕੋਲ ਜਾਣਕਾਰੀ ਪਹੁੰਚੀ ਸੀ ਕਿ 3 ਬੱਸਾਂ ਤੁਸੀਂ ਉੱਥੇ ਲੈ ਕੇ ਜਾ ਰਹੇ ਹੋ ਸੈਨ ਫਰਾਂਸਿਸਕੋ। ਜੀ ਹਾਂਜੀ, ਮੈਂ ਗੁਰਦੀਪ ਸਿੰਘ ਤੋਂ ਫ੍ਰਿਜਨੋ ਤੋਂ ਬੋਲ ਰਿਹਾ ਜੀ। ਤੇ ਜਿਹਦੇ ਵਿੱਚ ਆਪਣੀ 15 ਜੂਨ ਵਾਲੀ ਜਿਹੜੀ ਰੈਲੀ ਹੋ ਰਹੀ ਆ, ਪਾਤਸ਼ਾਹੀ ਰੈਲੀ, ਜਿਹਦੇ ਵਿੱਚ ਆਪਾਂ ਜਾ ਰਹੇ ਹਾਂ ਸੈਨ ਫਰਾਂਸਿਸਕੋ। 1984 ਦੇ ਵਿੱਚ ਜੋ ਨਸਲਕੁਸ਼ੀ ਕੀਤੀ ਗਈ ਹੈ ਜੀ ਜੀ, ਉਹਦੇ ਸੰਬੰਧ ਵਿੱਚ। ਤੇ ਇੱਥੋਂ ਫ੍ਰਿਜਨੋ ਦੀ ਧਰਤੀ ਤੋਂ ਜੀ ਗੁਰਦੁਆਰਾ ਸਿੰਘ ਸਭਾ 4827 ਨਾਰਥ ਪਾਰਕਵੇ ਡਰਾਈਵ ਫ੍ਰਿਜਨੋ ਤੋਂ 15 ਜੂਨ ਨੂੰ ਸਵੇਰੇ 8 ਵਜੇ ਪਹਿਲੀ ਬੱਸ ਚੱਲੇਗੀ ਤੇ 8:30 ਵਜੇ ਜਿਹੜੀ ਅਖੀਰਲੀ ਬੱਸ ਤੁਰੇਗੀ ਉੱਥੋਂ। ਤੇ ਉਹਦੇ ਲਈ ਜਾਣਾ ਸਾਡੇ ਲਈ ਸਾਰਿਆਂ ਦਾ ਫਰਜ਼ ਜ਼ਰੂਰ ਬਣਦਾ ਕਿ ਅਸੀਂ ਦੱਸ ਸਕੀਏ ਉਸ ਹਕੂਮਤ ਨੂੰ, ਉਹਨਾਂ ਦਰਿੰਦਿਆਂ ਨੂੰ ਜਿਨ੍ਹਾਂ ਨੇ ਸਾਡੀ ਨਸਲਕੁਸ਼ੀ ਕੀਤੀ ਹੈ, ਕਿ ਅਸੀਂ ਅੱਜ ਵੀ ਜਿਉਂਦੇ ਹਾਂ, ਅਸੀਂ ਅੱਜ ਵੀ ਜਾਗਦੇ ਹਾਂ। ਅਸੀਂ ਜਿੰਨਾ ਚਿਰ ਸਾਡੇ ਆਪਣੇ ਰਾਜ ਭਾਗ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਆਪਣੇ ਉਹਨਾਂ ਸ਼ਹੀਦਾਂ ਦੇ ਜਿਹੜੇ ਬਚਨ ਸੀ ਉਹ ਪੂਰੇ ਨਹੀਂ ਹੋ ਜਾਂਦੇ, ਉਹਨਾਂ ਚਿਰ ਅਸੀਂ ਇਹਨਾਂ ਰੈਲੀਆਂ ਤੇ ਜਾਂਦੇ ਰਹਾਂਗੇ। ਤੇ ਸਾਨੂੰ ਜ਼ਰੂਰੀ ਹੈ ਕਿ ਅਸੀਂ ਸੰਪਰਕ ਸਾਡੇ ਨਾਲ ਕਰੋ ਜੀ। ਤੇ ਬੱਸਾਂ ਦੇ ਵਿੱਚ ਸੀਟਾਂ ਇਹ ਬਿਲਕੁਲ ਫ੍ਰੀ ਜਿਹੜੀ ਹੈਗੀ ਆ ਬੱਸ ਸੇਵਾ ਕੀਤੀ ਜਾ ਰਹੀ ਆ। ਠੀਕ ਹੈ ਜੀ। ਸਿੱਖ ਕੌਂਸਲ ਜਿਹੜੀ ਹੈਗੀ ਸਿੱਖ ਕੌਂਸਲ ਆਫ ਸੈਂਟਰ ਕੈਲੀਫੋਰਨੀਆ, ਉਹਦੇ ਵੱਲੋਂ ਤੇ ਫ੍ਰਿਜਨੋ ਦੀ ਸੰਗਤ ਵੱਲੋਂ ਜੀ। ਤੇ ਸੰਪਰਕਾਂ ਲਈ ਨੰਬਰ ਹੈਗੇ ਜੀ 559-606-4066 ਤੇ ਰਾਜਵਿੰਦਰਪਾਲ ਸਿੰਘ ਦਾ ਨੰਬਰ ਹੈਗਾ ਜੀ 559-708-9199 ਤੇ ਦਾਸ ਦਾ ਨੰਬਰ ਹੈਗਾ ਜੀ 408-590-4204। ਤੇ ਸਾਰਿਆਂ ਨੂੰ ਬੇਨਤੀ ਹੈ ਜੀ ਫ੍ਰਿਜਨੋ ਦੀ ਸੰਗਤ ਨੂੰ, ਜਿਵੇਂ ਕਿ ਆਪਾਂ ਪਹਿਲਾਂ ਵੀ ਜਾਂਦੇ ਹੁੰਦੇ ਆ ਹਮੇਸ਼ਾ, ਤੇ ਐਤਕੀ ਵੀ ਜਰੂਰ ਸੰਪਰਕ ਕਰੋ ਤੇ ਆਪਣੇ ਨਾਂ ਲਿਖਾਓ ਤੇ ਸੀਟਾਂ ਜਿਹੜੀਆਂ ਉਹ ਜਰੂਰ ਬੁੱਕ ਕਰਾਓ। ਤੇ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਚੱਲੀਏ ਉਸ ਰੈਲੀ ਦੇ ਵਿੱਚ, ਜਿਹੜੀ ਕਿ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਸ਼ਹੀਦੀ ਪੁਰਬ ਨੂੰ ਵੀ ਸਮਰਪਿਤ ਹੈਗੀ ਹੈ ਜੀ। ਜੀ 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 ਜੀ, ਬਹੁਤ ਬਹੁਤ ਧੰਨਵਾਦ ਗੁਰਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ। ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗੁਰਦੀਪ ਸਿੰਘ ਜੀ ਜਿਹੜੇ ਕਿ ਫ੍ਰਿਜਨੋ ਤੋਂ ਬੱਸਾਂ ਨਾਲ ਜਾ ਰਹੇ ਨੇ, ਉਹਨਾਂ ਨੇ ਆਪਣੇ ਸਰੋਤਿਆਂ ਦੇ ਨਾਲ ਕੰਟੈਕਟ ਨੰਬਰ ਵੀ ਸਾਂਝੇ ਕੀਤੇ ਨੇ ਤੇ ਉਹਨਾਂ ਨੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਵੀ ਕਿੱਥੋਂ ਕਿੱਥੋਂ ਤੇ ਕਿਵੇਂ ਕਿਵੇਂ ਬੱਸਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਸੋ ਤੁਸੀਂ ਉਹਨਾਂ ਦੇ ਨਾਲ ਰਾਬਤਾ ਵੀ ਕਾਇਮ ਕਰ ਸਕਦੇ ਹੋ। ਗੁਰਦੀਪ ਸਿੰਘ ਜੀ ਨੇ ਆਪਣਾ ਨੰਬਰ ਵੀ ਅਨਾਉਂਸ ਕੀਤਾ ਸੀਗਾ, ਉਹਨਾਂ ਦਾ ਨੰਬਰ ਇੱਕ ਵਾਰੀ ਫਿਰ ਤੋਂ ਮੈਂ ਅਨਾਉਂਸ ਕਰ ਦਿੰਦਾ, 4085904204 ਉਹਨਾਂ ਦਾ ਨੰਬਰ ਹੈ ਗੁਰਦੀਪ ਸਿੰਘ ਜੀ ਦਾ। ਤੁਸੀਂ ਇਸ ਨੰਬਰ ਤੇ ਵੀ ਉਹਨਾਂ ਦੇ ਨਾਲ ਰਾਬਤਾ ਜਿਹੜਾ ਉਹ ਕਾਇਮ ਕਰ ਸਕਦੇ ਹੋ। ਜਸਦੇਵ ਸਿੰਘ ਜੀ ਤੇ ਕਸ਼ਮੀਰ ਸਿੰਘ ਸ਼ਾਹੀ ਜੀ, ਵੈਸੇ ਤਾਂ ਜਿਹੜੇ ਕੌਮ ਦੇ ਸਮਾਗਮ ਹੁੰਦੇ ਆ ਉਹਨਾਂ ਤੇ ਕਿੰਤੂ ਪਰੰਤੂ ਜਿਹੜੇ ਸਮਝਦਾਰ ਲੋਕ ਆ, ਸਿਆਣੇ ਲੋਕ ਆ, ਉਹ ਕਰਦੇ ਨੇਗੇ। ਪਰ ਕਈ ਵਾਰੀ ਇੱਕ ਜਿਹੜਾ ਸਵਾਲ ਆ ਉਹ ਅਕਸਰ ਹੀ ਆ ਜਾਂਦਾ ਹੈ ਕਿ ਇਹ ਜਿਹੜੇ ਸਮਾਗਮ ਨੇ 5ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਸਮਰਪਿਤ ਤੇ ਤੀਜੇ ਘੱਲੂਘਾਰੇ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸਮਰਪਿਤ, ਇਹ ਸੈਨ ਫਰਾਂਸਿਸਕੋ ਦੇ ਵਿੱਚ ਹੀ ਕਿਉਂ ਰੱਖੇ ਜਾਂਦੇ ਆ ਜੀ? ਬਹੁਤ ਸੋਹਣਾ ਕੁਐਸਚਨ ਹੈ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ। ਅਸੀਂ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦੇ ਆ ਕਿ ਅਸੀਂ ਗਾਹੇ ਬਗਾਹੇ ਆਪਣੇ ਬਜ਼ੁਰਗਾਂ ਦੀਆਂ ਜਿਹੜੀਆਂ ਯਾਦਾਂ ਤਾਜ਼ੀਆਂ ਕਰੀਏ, ਅਸੀਂ ਉਹਨਾਂ ਦੀਆਂ ਬਰਸੀਆਂ ਮਨਾਉਂਦੇ ਹਾਂ ਤੇ ਸਾਰਾ ਕੁਛ ਕਰਦੇ ਹਾਂ। ਸਿੱਖ ਨੇ ਹਮੇਸ਼ਾ ਹੀ, ਚਾਹੇ ਕਿਸੇ ਨਾਲ ਹੋਰ ਨਾਲ ਵੀ ਧੱਕਾ ਹੋਇਆ, ਤੇ ਬੁਲੰਦ ਆਵਾਜ਼ ਉਠਾਈ ਆ, ਉਹਦੇ ਲਈ ਖੁੱਲੀ ਆਵਾਜ਼ ਉਠਾਈ ਆ, ਹਨਾ। ਤੇ ਇਹ ਤਾਂ ਸਾਡੇ ਨਾਲ ਆਪਣੇ ਨਾਲ ਬੀਤੀ 1984 ਦੇ ਵਿੱਚ, ਜੋ ਸਾਡੇ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ, ਇੰਨੇ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ। ਅਸੀਂ ਆਪਣਾ ਜੋ ਸਾਡੇ ਗੁਰੂ ਸਾਹਿਬ ਤੇ ਸਾਡੀ ਜਿਹੜੀ ਸਾਖੀ ਆ ਜਾਂ ਸਾਡਾ ਇਤਿਹਾਸ ਆ, ਉੱਥੋਂ ਸਿੱਖਿਆ ਲੈਂਦੇ ਹੋਏ ਅਸੀਂ ਇਸ ਗੱਲ ਨੂੰ ਭੁੱਲਣਾ ਨਹੀਂ ਚਾਹੁੰਦੇ। ਪਰ ਅਸੀਂ ਇਹਨੂੰ ਇੱਕ ਕਲੋਜ਼ ਬਾਉਂਡਰੀ ਵਿੱਚ ਨਹੀਂ ਰੱਖਣਾ ਚਾਹੁੰਦੇ। ਅਸੀਂ ਜਿਵੇਂ ਸਿੱਖ ਦਾ ਇੱਕ ਕਿਰਦਾਰ ਹੁੰਦਾ ਆ ਕਿ ਜਿਹੜੀ ਵੀ ਗੱਲ ਕਰਦਾ ਆ ਉਹ ਖੁੱਲ ਕੇ ਕਰਦਾ ਆ, ਅਸੀਂ ਇਸ ਕਰਕੇ ਸੈਨ ਫਰਾਂਸਿਸਕੋ ਚੁਣਿਆ ਸੀਗਾ ਕਿ ਸਿਵਿਕ ਸੈਂਟਰ ਜਿਹੜਾ ਆ ਸੈਨ ਫਰਾਂਸਿਸਕੋ ਇੱਕ ਨੋਨ ਜਗ੍ਹਾ ਹੈਗੀ ਆ। ਠੀਕ ਹੈ ਜੀ। ਤੇ ਸਿੰਬੋਲਿਕਲੀ ਇੱਕ ਫਰੀਡਮ ਦਾ ਪ੍ਰਤੀਕ ਆ ਉਹ, ਜਿਹੜਾ ਸਿਵਿਕ ਸੈਂਟਰ ਦੀ ਗਰਾਊਂਡ ਆ, ਖੁੱਲੇ ਆਮ ਜਾ ਕੇ ਅਸੀਂ ਅੰਦਰ ਵੜ ਕੇ ਇਸ ਚੀਜ਼ ਨੂੰ ਰੋਣਾ ਨਹੀਂ ਮੰਗਦੇ, ਇਹਨੂੰ ਅਸੀਂ ਨਿਰਾਸ਼ਤਾ ਵੱਲ ਨਹੀਂ ਲਿਜਾਣਾ ਮੰਗਦੇ।
ਬਲਕਿ ਅਸੀਂ ਉੱਥੇ ਖੁੱਲੇ ਮੈਦਾਨ ਵਿੱਚ ਇਹ ਵੀ ਬਾਤ ਪਾਉਣੀ ਚਾਹੁੰਦੇ ਆ ਕਿ ਇੱਕ ਥੋੜੇ ਜਿਹੇ ਸਿੰਘਾਂ ਨੇ ਜਿਹੜਾ ਹਿੰਦੁਸਤਾਨ ਸਰਕਾਰ ਦੇ ਨਾਲ ਕਿਵੇਂ ਇੰਨੇ ਦਿਨ ਟੱਕਰ ਲਾਈ ਤੇ ਡਟ ਕੇ ਮੁਕਾਬਲਾ ਕੀਤਾ ਤੇ ਆਪਣੀਆਂ ਜਾਨਾਂ ਦੀ ਪਰਵਾਹ ਕਰਦੇ ਹੋਏ ਸ਼ਹੀਦੀਆਂ ਪਾਈਆਂ। ਸੋ ਸਭ ਤੋਂ ਵੱਡੀ ਗੱਲ ਉੱਥੇ ਜਿਹੜੀ ਪਹੁੰਚਣ ਦੀ ਇਹੀ ਆ ਕਿ ਬੀਇੰਗ ਏ ਸਿੱਖ ਅਸੀਂ ਇੰਡੀਪੈਂਡੈਂਟ, ਜੇ ਸੋਵਰੈਨਿਟੀ ਦੀ ਗੱਲ ਕਰਦੇ ਹਾਂ ਤਾਂ ਫਿਰ ਖੁੱਲੇ ਜਾ ਕੇ ਕਰਨੀ ਪਊਗੀ, ਸਾਨੂੰ ਬਾਹਰ ਜਾ ਕੇ ਕਰਨੀ ਪਊਗੀ, ਲੋਕਾਂ 'ਚ ਹੀ ਕਰਨੀ ਪਊਗੀ, ਕਿਸੇ ਇਤਿਹਾਸਕ ਜਗ੍ਹਾ ਤੇ ਹੀ ਕਰਨੀ ਪਊਗੀ, ਹਨਾ। ਸੋ ਠੀਕ ਹੈ, ਸਾਡੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਬਹੁਤ ਸੋਹਣਾ ਰੋਲ ਅਦਾ ਕਰ ਰਹੀਆਂ ਆ, ਬਹੁਤ ਸਾਰੇ ਸਮਾਗਮ ਰੱਖੇ ਆ। ਸੋ ਇਸ ਦੀ ਜਿਹੜੇ ਮਨੋਵਿਗਿਆਨਿਕ ਕਾਰਨ ਇਹ ਆ ਕਿ ਅਸੀਂ ਉੱਥੇ ਸਿੱਖ ਜਿਹੜਾ ਆ ਸ਼ਰੇਆਮ ਮਤਲਬ ਬਾਹਰ ਜਾ ਕੇ ਪਬਲਿਕ ਦੇ ਵਿੱਚ ਸਿਵਿਕ ਸੈਂਟਰ ਜਿਹੜਾ ਆ ਕੋਨਿਕ ਬਿਲਡਿੰਗ ਹੈ ਉਹਦੇ ਸਾਹਮਣੇ ਜਾ ਕੇ ਆਵਾਜ਼ ਬੁਲੰਦ ਕਰੇਗਾ। ਜੀ ਬਿਲਕੁਲ ਬਿਲਕੁਲ। ਸੋ ਪਹੁੰਚਣਾ ਤਾਂ ਤੁਹਾਡੇ 'ਚ ਥੋੜਾ ਜਿਹਾ ਜਜ਼ਬਾ ਹੋਣਾ ਚਾਹੀਦਾ, ਪਹੁੰਚਣਾ ਤਾਂ ਕਿਤੇ ਵੀ ਨਹੀਂ ਔਖਾ। ਜੇ ਆਪਾਂ ਅਮਰੀਕਾ ਆ ਸਕਦੇ ਹਾਂ ਤੇ ਅਮਰੀਕਾ ਦੇ ਵਿੱਚ ਤਾਂ ਜਿੱਥੇ ਮਰਜ਼ੀ ਬੰਦਾ ਪਹੁੰਚ ਸਕਦਾ। ਹਾਂਜੀ ਜੀ ਬਿਲਕੁਲ। ਸੋ ਕੁਲਜੀਤ ਸਿੰਘ ਜੀ, ਇੱਕ ਵਾਰ ਫਿਰ ਤੋਂ ਆਪਾਂ ਤੁਹਾਡੇ ਨਾਲ ਗੱਲਬਾਤ ਕਰੀਏ। ਕਾਲਸ ਵੀ ਕਾਫੀ ਆਈਆਂ ਸੀ ਤੇ ਤੁਸੀਂ ਰਾਬਤਾ, ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਕਿ ਗੁਰਦੀਪ ਸਿੰਘ ਜੀ ਨਾਲ ਕਰ ਸਕਦੇ ਹੋ। ਉਹਨਾਂ ਦਾ ਨੰਬਰ ਵੀ ਅਸੀਂ ਅਨਾਊਂਸ ਕੀਤਾ ਸੀਗਾ ਪਹੁੰਚਣ ਵਾਸਤੇ। ਸੈਨ ਫਰਾਂਸਿਸਕੋ ਦੇ ਵਿੱਚ ਪਾਤਸ਼ਾਹੀ ਰੈਲੀ ਦੇ ਵਿੱਚ ਜਾਣ ਵਾਸਤੇ ਬੱਸਾਂ ਦਾ ਪ੍ਰਬੰਧ ਕਰ ਰਹੇ ਨੇ। 8 ਤੋਂ ਲੈ ਕੇ 8:30 ਵਜੇ ਤੱਕ, 8 ਵਜੇ ਪਹਿਲੀ ਤੇ 8:30 ਅਖੀਰਲੀ ਬੱਸ ਇੱਥੋਂ ਤੁਰਨੀ ਹੈ ਤੇ ਜਿਹੜੇ ਪ੍ਰੋਗਰਾਮਾਂ ਦਾ ਸਮਾਂ ਉਹ 10 ਤੋਂ ਲੈ ਕੇ 5 ਵਜੇ ਤੱਕ ਦਾ। ਕੁਲਜੀਤ ਸਿੰਘ ਜੀ, ਆਪਾਂ ਇੱਕ ਵਾਰ ਫਿਰ ਤੋਂ ਇਸ ਗੱਲ ਵੱਲ ਤੁਰੀਏ ਕਿ ਤੁਸੀਂ ਕੀ ਮਹਿਸੂਸ ਕਰਦੇ ਆ ਕਿ ਜਿਹੜੀ ਇਹ ਗੱਲ ਆ ਖਾਲਸਾ ਰਾਜ ਦੀ, ਜਿਹੜੀ ਇਹ ਗੱਲ ਆ ਆਪਣੇ ਵੱਖਰੇ ਰਾਜ ਦੀ, ਇਹ ਪਹਿਲਾਂ ਨਾਲੋਂ ਜਿੰਨੀ ਇਹਨੂੰ ਦਬਾਉਣ ਦੀ ਕੋਸ਼ਿਸ਼ ਹੋਈ ਉਸ ਤੋਂ ਜ਼ਿਆਦਾ ਪ੍ਰਚੰਡ ਹੁੰਦੀ ਕਿ ਉਸ ਤਰੀਕੇ ਨਾਲ? ਤਾਂ ਜੀ ਨੈਚੁਰਲ ਜਿਹੜਾ ਦਸਤੂਰ ਆ ਜੀ, ਕਿਸੇ ਚੀਜ਼ ਨੂੰ ਜਿੰਨਾ ਤੁਸੀਂ ਕ੍ਰਸ਼ ਕਰੋਗੇ ਉਨੀ ਫੋਰਸ ਨਾਲ ਉਹ ਖੁੱਲੇਗਾ, ਉੱਪਰ ਜਾਊਗਾ। ਸਿੱਖ ਕੌਮ ਤਾਂ ਉਹ ਕੌਮ ਹੈ ਜਿਸ ਦਾ ਇਤਿਹਾਸ ਇਹਨਾਂ ਨੇ ਪੜ੍ਹਿਆ ਹੋਏਗਾ, ਜਿਹਦੇ ਵਿੱਚ ਅਸੀਂ ਫਕਰ ਨਾਲ ਕਹਿੰਦੇ ਸੀ ਕਿ ਅਸੀਂ ਜ਼ਕਰੀਆ ਨੂੰ ਸੁਧਾ ਕੀਤਾ, ਅਸੀਂ ਅਹਿਮਦ ਸ਼ਾਹ ਅਬਦਾਲੀ ਤੋਂ ਬਦਲ ਆਇਆ, ਅਸੀਂ ਜਹਾਨ ਖਾ ਕੇ ਗਿਆ, ਅਸੀਂ ਮੱਸੇ ਰੰਗੜ ਦਾ ਸਿਰ ਲਾਇਆ। ਤੇ ਉਸੇ ਤਰ੍ਹਾਂ ਤੇ ਇੰਦਰਾ ਨੇ ਦੱਸਣਾ ਚਾਹਿਆ ਸੀ ਕਿ ਮੇਰੇ ਤੋਂ ਵੱਡਾ ਕੋਈ ਤਾਕਤਵਰ ਜਿਹੜਾ ਸ਼ਾਸਕ ਨਹੀਂ ਹੈਗਾ, ਮੈਂ ਇਹ ਸਿੱਖਾਂ ਦੀ ਤਹਿ ਭਲੇ। ਉਹ 5 ਸਦੀਆਂ ਦਾ ਜਿਹੜਾ ਵੈਰ ਸੀ ਇਹਨੇ ਕੱਢਿਆ ਤੇ ਉਹਦੀ ਆਪ ਦਾ ਵੀ ਜਿਹੜਾ ਉਹਦਾ ਬਿਸਤਰਾ ਗੋਲ ਹੋਇਆ, ਸਿੰਘਾਂ ਨੇ ਉਸ ਨੂੰ ਵੀ ਸੋਧਾ ਲਾਇਆ। ਸੋ ਜਿਹੜੀ ਖਾਲਿਸਤਾਨ ਦੀ ਗੱਲ ਹੈ, ਖਾਲਸਾ ਰਾਜ ਦੀ ਗੱਲ, ਕੁਛ ਸਾਡੇ ਲੀਡਰਾਂ ਦੀਆਂ ਬੇਵਕੂਫੀਆਂ ਜਾਂ ਉਹਨਾਂ ਦੇ ਸਵਾਰਥ, ਸਾਨੂੰ 47 ਵੇਲੇ ਜੋ ਸੰਤਾਪ ਭੋਗਣਾ ਪਿਆ। ਪਰ ਉਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ 50 ਸਾਲ ਚੱਲਿਆ, 10 ਸਾਲ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਕਵਰੇਜ ਜਿਹੜਾ ਰਾਜ ਕਰਦੀ ਰਹੀ, ਉਹਦੇ ਵਿੱਚ ਸਿਰਫ ਤੇ ਸਿਰਫ ਸਿੱਖਾਂ ਦੀ ਪਾਪੂਲੇਸ਼ਨ ਜਿਹੜੀ 11% ਸੀਗੀ, 30% ਹਿੰਦੂ ਸੀ ਤੇ 56% ਮੁਸਲਿਮ ਸੀ। ਉਹ 55 ਸਾਲਾਂ ਦਾ ਜਿਹੜਾ ਇਤਿਹਾਸ ਤੁਸੀਂ ਪੜ੍ਹ ਕੇ ਦੇਖ ਲਓ, ਉਹਦੇ ਵਿੱਚ ਕਿਤੇ ਵੀ ਕਿਸੇ ਨੂੰ ਜੇਲ੍ਹ ਹੋਈ, ਕਿਸੇ ਨੂੰ ਫਾਂਸੀ ਸਜ਼ਾਰੀ ਹੋਈ, ਕੋਈ ਕ੍ਰਾਈਮ ਨਹੀਂ ਹੋਇਆ। ਸਿੱਖਾਂ ਦਾ ਲਿਟਰਲੀ ਰੇਟ ਜਿਹੜਾ ਆ ਉਹ ਸੀਗਾ। ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜੇ ਗੁਰਦੁਆਰੇ ਦੀ ਜਾਂ ਮੰਦਿਰ ਦੀ ਗੱਲ ਹੁੰਦੀ ਸੀ ਤੇ ਨਾਲ ਉਹਦੇ ਧਰਮਸ਼ਾਲਾ ਦੀ ਗੱਲ ਹੁੰਦੀ ਸੀ, ਤੇ ਹਿੰਦੂਆਂ ਦੀ ਜੇ ਮੁਸਲਮਾਨਾਂ ਦੀ ਗੱਲ ਮਸਜਿਦ ਦੀ ਹੁੰਦੀ ਸੀ ਤੇ ਉਹਦੇ ਨਾਲ ਵੀ ਸਕੂਲਾਂ ਦੀ ਗੱਲ ਹੁੰਦੀ ਸੀ। ਅਸੀਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਹਲੀਮੀ ਆ ਉਹ ਅਸੀਂ ਚਾਹੁੰਦੇ ਹਾਂ ਕਿ ਵਾਪਸ ਆਵੇ। ਤੇ ਇਹ ਜਿਹੜੀ ਸ਼ੁਰੂਆਤ ਜਿਹੜੀ ਆ ਇਹ ਇਹਨਾਂ ਨੇ ਖੁਦ ਹੀ ਕੀਤੀ ਹੈ। ਤੇ ਅਸੀਂ ਅਕਾਲ ਤਖਤ ਸਾਹਿਬ ਜੋ ਸਾਡਾ ਪਵਿੱਤਰ ਮਕਸਦ, ਸਾਡਾ ਇਤਿਹਾਸਿਕ ਸਥਾਨ ਸੀ, ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਦਿੱਲੀ ਦੇ ਤਖਤ ਤੋਂ ਉੱਚਾ ਬਣਾਇਆ, ਉਸ ਨੂੰ ਇਹਨਾਂ ਨੇ ਢਾਇਆ, ਮਲੀਆ ਮੇਟ ਕੀਤਾ। ਜਦੋਂ ਤੇ ਹੁਣ ਤੁਸੀਂ ਦੇਖੋ, ਜਦੋਂ ਭਾਈ ਸ਼ਵੇਕ ਸਿੰਘ ਜੀ ਪੂਨੇ ਤੋਂ ਆ ਰਹੇ ਨੇ, ਪੂਨੇ ਤੋਂ ਵਾਪਸ ਆਏ ਨੇ, ਉਹ ਸਿੱਧੇ ਆਏ ਨੇ ਜਦੋਂ ਉਹਨਾਂ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਇੱਕ ਦਿਨ ਜੋ ਇਲਜ਼ਾਮ ਲਾ ਕੇ ਉਹਨਾਂ ਨੂੰ ਕੱਢਿਆ। ਸੰਤ ਉੱਪਰ ਸੈਕੰਡ ਮੰਜ਼ਿਲ ਤੇ ਬੈਠੇ ਸਨ, ਸਿਹਤ ਥੋੜੀ ਖਰਾਬ ਸੀ ਤੇ ਸੇਵਾਦਾਰਾਂ ਪੁੱਛਿਆ ਮੈਂ ਸੰਤਾਂ ਨੂੰ ਮਿਲਣਾ ਹੈ। ਜਦੋਂ ਸੰਤਾਂ ਨੇ ਕਿਹਾ ਕਿ ਉਹਨਾਂ ਨੂੰ ਆਉਣ ਦਿਓ ਉੱਪਰ, ਤੇ ਜਦੋਂ ਫਤਿਹ ਬੁਲਾਈ ਤੇ ਸੰਤਾਂ ਦੇ ਪਹਿਲੇ ਬੋਲ ਸਨ, ਆ ਗਏ ਉਹ, ਮੈਂ ਤਾਂ ਬੜੀ ਚਰਚਾ ਕੀਤਾ। ਇਹ ਕਿਤੇ ਨਾ ਕਿਤੇ ਉੱਚੀਆਂ ਹੋਈਆਂ ਰੂਹਾਂ ਦਾ ਕਿਤੇ ਨਾ ਕਿਤੇ ਮੇਲ ਤੇ ਸਮੇਲ ਜਿਹੜਾ ਉਹ ਕਿਤੇ ਗੁਰੂ ਸਾਹਿਬ ਵੱਲੋਂ ਹੁੰਦਾ ਹੈ। ਜਿਹੜੀ ਸ਼ਹਾਦਤ ਹੈ ਉਹ ਸ਼ਹਾਦਤ ਆਮ ਲੋਕਾਂ ਨੂੰ ਨਸੀਬ ਨਹੀਂ ਹੁੰਦੀ, ਤੇ ਸ਼ਹਾਦਤ ਦਾ ਰੁਤਬਾ ਜਿਹੜਾ ਸਾਡੇ ਧਰਮ ਦੇ ਵਿੱਚ ਬਹੁਤ ਵੱਡਾ ਹੈ।
ਜਿਵੇਂ ਹੁਣ ਅਸੀਂ ਭਗਾਣੀ ਦੇ ਯੁੱਧ ਵਿੱਚ ਜਿਹੜਾ ਪੀਰ ਬੁੱਧੂ ਸ਼ਾਹ ਜਿਹੜੇ ਲੜਦੇ ਨੇ, ਉਹ 7 ਅਮਰੀਕ ਭਰਾਵਾਂ ਦੇ ਨਾਲ ਸ਼ਹਾਦਤ ਹੁੰਦੀ ਆ ਉਹਨਾਂ ਦੀ, ਤੇ ਆਸ਼ਾ ਸੋ ਇਸਨੂੰ ਜਨਰਲ ਸਵੇਕ ਸਿੰਘ ਦਾ ਸੰਬੰਧ ਜਿਹੜਾ ਹੈ ਰਤਨ ਸਿੰਘ ਭੰਗੂ ਦੇ ਪਰਿਵਾਰ ਦੇ ਨਾਲ ਸੰਬੰਧਿਤ ਹੈ ਜੀ। ਇਹ ਕਿਤੇ ਸਮਾਂ ਬਣਿਆ ਵਿਸਤਾਰ ਚ ਆਪਾਂ ਹੁਣ ਤੋਂ ਵੀ ਜਾਵਾਂਗੇ, ਪਰ ਇਹ ਹੈ ਕਿ ਸ਼ਹਾਦਤਾਂ ਜਿਹੜੀਆਂ ਉਹ ਕੌਮਾਂ ਦੇ ਉਹਨਾਂ ਲੋਕਾਂ ਨੂੰ ਨਸੀਬ ਹੁੰਦੀਆਂ ਨੇ ਜਿਹੜੇ ਉਹ ਬੜੇ ਪਹੁੰਚੀਆਂ ਰੂਹਾਂ। ਸੋ ਇਹ ਜਿਹੜਾ ਜੋ ਕੁਛ ਵੀ ਹੋਇਆ ਉਸ ਅੰਮ੍ਰਿਤਸਰ ਦੀ ਧਰਤੀ ਤੇ, ਉਹ ਇਹਨਾਂ ਨੇ ਬਹੁਤ ਹੀ ਸਰਕਾਰਾਂ ਨੇ ਸਾਡੇ ਨਾਲ ਨਜਾਇਜ਼ ਕੀਤਾ ਜੀ। ਸੰਤ ਕੱਲੇ ਸਨ, 500 ਸਿੰਘ ਸੀ ਸਾਰੇ ਦੇ ਸਾਰੇ ਉੱਥੇ, ਪਰ ਇਹਨਾਂ ਨੇ ਜਿਹੜਾ ਸਾਡੇ ਨਾਲ ਕੀਤਾ, ਕਿੰਨੇ ਸੰਗਤ ਦੇ ਬੰਦੇ ਆਉਣ ਦਿੱਤੇ ਅੰਦਰ, ਬਾਅਦ ਚ ਉਹਨਾਂ ਨੂੰ ਕਿਹਾ ਗਿਆ, ਹੱਥਾਂ ਨੂੰ ਮਾਰਿਆ ਗਿਆ। ਜਿਹੜੇ ਬੰਦੇ ਅੱਜ ਖਾਲਿਸਤਾਨ ਦਲ ਉਹ ਇੱਕ ਸੀਨ ਆਪਣੀ ਅੱਖਾਂ ਦੇ ਸਾਹਮਣੇ ਜ਼ਰੂਰ ਲੈ ਕੇ ਆਉਣ। ਬੀਬੀ ਪ੍ਰੀਤਮ ਕੌਰ ਜਿਹੜੀ ਭਾਈ ਰਛਪਾਲ ਸਿੰਘ 18 ਸਾਲ ਦਾ ਬੱਚਾ ਮਨਪ੍ਰੀਤ ਸਿੰਘ ਉਹਨਾਂ ਦੀ ਗੋਦ ਦੇ ਵਿੱਚ ਹੈ, ਸਿਰ ਵਿੱਚ ਇਹ ਪ੍ਰੀਤਮ ਕੌਰ ਦੇ ਕਹਿੰਦੀ ਪਿਛਾਂ ਮੁੜ ਕੇ ਘੁੰਮ ਕੇ ਮਾੜਾ ਜਿਹਾ ਘੁੰਮਦੀ ਹੈ ਤੇ ਪਤੀ ਦੇ ਗੋਲੀ ਲੱਗੀ ਹੈ। ਕੀ ਕਸੂਰ ਸੀ ਉਸ ਨਿੱਕੇ ਜਿਹੇ ਬੱਚੇ ਦਾ ਜਾਂ ਸਾਡੀ ਪ੍ਰੀਤਮ ਕੌਰ ਦਾ, ਜਿਹੜੇ ਅਜੇ ਵੀ ਮੋਹਾਲੀ ਵਿੱਚ ਰਹਿੰਦੇ ਨੇ, ਜਿਉਂਦੇ ਜਾਗਦੇ ਨੇ। ਹੁਣ ਇਤਿਹਾਸ ਜਿਹੜਾ ਆ ਉਹ ਸਾਨੂੰ ਸਾਂਭਣ ਤੇ ਲਿਖਣ ਦੀ ਲੋੜ ਹੈ, ਕਿਉਂਕਿ ਬਹੁਤ ਸਾਰਾ ਸਾਡਾ ਪਿਛੋਕੜ ਵਾਲਾ ਇਤਿਹਾਸ ਜਿਹੜਾ ਉਹ ਹਿੰਦੂਆਂ ਨੇ ਜਿਹੜਾ ਲਿਖਿਆ, ਤੇ ਹੁਣ ਤਾਂ ਜਿਹੜਾ ਐਵੀਡੈਂਸ ਜਿਹੜੇ ਪਬਲਿਕ ਨੇ, ਸਾਰਾ ਕੁਝ ਪਬਲਿਕ ਆ, ਸਾਨੂੰ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਦੱਸਣ ਦੀ ਲੋੜ ਹੈ, ਤਾਂ ਕਿ ਉਹ ਬੜੇ ਖੁਸ਼ ਨਸੀਬ ਆ ਕਿ ਸਾਡੀਆਂ ਜਿਹੜੀਆਂ ਇੱਥੇ ਦੇ ਜੰਮੇ ਪਲੇ ਸਿੱਖ ਨੇ, ਡਾਇਸਪੋਰਾ ਸਿੱਖ ਜਿਹੜੇ ਬੱਚੇ ਨੇ, ਉਹ ਅਗਲੀ ਪੀੜ੍ਹੀ ਨੇ ਇਹ ਵਾਗਡੋਰ ਜਿਹੜੀ ਉਹ ਬਿਲਕੁਲ ਸਾਂਭੀ ਹੈ, ਤੇ ਉਹ ਇਸ ਗੱਲ ਨੂੰ ਸਮਝਦੇ ਨੇ, ਕਿਉਂਕਿ ਉਹ ਨੈਕਸਟ ਲੈਵਲ ਤੇ ਸਿੱਖ ਰਾਜ ਦਾ ਜਿਹੜਾ ਸੰਕਲਪ ਹੈ ਉਹ ਲੈਣ ਦੇ ਯੋਗ ਨੇ। ਤੇ ਅਸੀਂ ਇਸੇ ਕਰਕੇ ਜਿਹੜੇ ਪ੍ਰਬੰਧਕ ਸੱਜਣ ਸਾਰਿਆਂ ਨੇ ਇਹ ਸਲਾਹ ਕੀਤੀ ਕਿ ਨੌਜਵਾਨਾਂ ਦੀ ਵੱਧ ਤੋਂ ਵੱਧ ਆਉਣ ਵਾਲੇ ਪ੍ਰੋਗਰਾਮਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਇਨਵੋਲਵਮੈਂਟ ਕਰਕੇ ਉਹਨਾਂ ਨੂੰ ਇਹ ਜਿਹੜਾ ਆ ਆਉਣ ਵਾਲੇ ਭਵਿੱਖ ਦੀਆਂ ਜਿਹੜੀਆਂ ਸਾਡੀਆਂ ਚੁਣੌਤੀਆਂ ਉਹਨਾਂ ਦੇ ਲਈ ਅਸੀਂ ਜਿਹੜਾ ਟ੍ਰੇਨ ਕੀਤਾ ਜਾਵੇ, ਉਹਨਾਂ ਨੂੰ ਤਿਆਰ ਕੀਤਾ ਜਾਵੇ। ਜੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕੁਲਜੀਤ ਸਿੰਘ ਜੀ। ਤੁਸੀਂ ਵਿਖਿਆਨ ਵੀ ਕੀਤਾ ਤੇ ਉਹਦੀ ਇਤਿਹਾਸਕ ਮਹੱਤਤਾ ਬਾਰੇ ਵੀ ਬਹੁਤ ਚੰਗੀ ਤਰ੍ਹਾਂ ਜਾਣੂ ਕਰਵਾਇਆ, ਤੇ ਇਹਦੀ ਜ਼ਰੂਰਤ ਕੀ ਹੈ, ਉਹਨੂੰ ਅਗਲੀਆਂ ਨਸਲਾਂ ਤੱਕ ਲਿਜਾਣਾ ਕਿਉਂ ਜ਼ਰੂਰੀ ਹੈ, ਇਹਦੇ ਬਾਰੇ ਚਾਨਣਾ ਪਾਇਆ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਜਸਦੇਵ ਸਿੰਘ ਜੀ ਤੇ ਕਸ਼ਮੀਰ ਸਿੰਘ ਸ਼ਾਹੀ ਜੀ, ਤੁਹਾਡਾ ਵੀ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਜੀ ਤੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦਿੰਦਾ ਜੀ। ਬਹੁਤ ਧੰਨਵਾਦ ਪ੍ਰਵੀਨ ਜੀ ਆਪ ਜੀ ਦਾ ਅਤੇ ਰੇਡੀਓ ਪੰਜਾਬੀ ਰੇਡੀਓ USA ਦਾ, ਜਿਨ੍ਹਾਂ ਨੇ ਇਸ ਉਪਰਾਲੇ ਦੇ ਵਿੱਚ ਆਪਣੇ ਮਾਰਕੀਟਿੰਗ ਐਡਵਰਟਾਈਜ਼ਮੈਂਟ ਦਾ ਹਿੱਸਾ ਪਾ ਰਹੇ ਹਨ, ਸੰਗਤਾਂ ਤੱਕ ਆਵਾਜ਼ ਪਹੁੰਚਦੀ ਕਰ ਰਹੇ ਹਨ। ਸੋ ਇਹ ਬਹੁਤ ਜ਼ਰੂਰੀ ਹੈ ਵੀ ਜਿੱਥੇ ਹੁਣ ਸਿੱਖਾਂ ਨੇ ਆਪਣਾ ਧਾਰਮਿਕ ਅਕੀਦਾ ਬਹੁਤ ਪੱਕਾ ਹੈ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜਾਗਤ ਜੋਗਤ ਗੁਰੂ ਸਾਹਿਬ ਹਨ, ਉਸੇ ਤਰ੍ਹਾਂ ਜਿਹੜਾ ਆਪਣਾ ਪੋਲੀਟੀਕਲ ਅਕੀਦਾ ਹੈ ਉਹਨੂੰ